ਤਾਂ ਸਿਲਸਿਲਾ ਕਰਦੇ ਹਾਂ ਜੀ ਸ਼ੁਰੂ। ਹੁਣ ਕਹਿੰਦੇ ਵੀ ਸਿਹਤ ਮੰਤਰਾਲੇ ਦੀ ਸਲਾਹ ਹੈ ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਤੋਂ ਪਰਹੇਜ਼ ਕਰਨ। ਸਾਈਬਰ ਠੱਗਾਂ ਨੂੰ ਵੀ ਰਾਸ ਆ ਰਿਹਾ ਹੈ ਕਹਿੰਦੇ ਕਰੋਨਾ। ਹਾਂ ਬਿਲਕੁਲ ਜੀ। ਦੇਖੋ, ਇਸ ਵੇਲੇ ਜੋ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹ ਗੌਰ ਕਰਨ ਵਾਲੀ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਇਮਿਊਨ ਸਿਸਟਮ ਹੈ ਜਿਹੜਾ ਇਸ ਮਾਮਲੇ ਦੇ ਵਿੱਚ, ਜਿਹਨੂੰ ਆਪਾਂ ਬਿਮਾਰੀ ਪ੍ਰਤੀਰੋਧਕ ਸ਼ਕਤੀ ਕਹਿੰਦੇ ਆ, ਸਮਰੱਥਾ ਕਹਿੰਦੇ ਆ, ਜੀ ਕਿ ਉਹ ਬਹੁਤ ਹੱਦ ਤੱਕ ਪ੍ਰੋਟੈਕਟ ਕਰਦੀ ਆ। ਤੇ ਹੁਣ ਤੇ ਇੱਥੇ ਇੱਕੋ ਦਿੱਤਾ ਵੀ ਜਾ ਰਿਹਾ ਨਾ ਸਿਧਾਂਤ ਕਿ ਜਿਸ ਤਰ੍ਹਾਂ ਦਾ ਮਾਹੌਲ ਚੱਲ ਪਿਆ, ਜਿਸ ਤਰ੍ਹਾਂ ਦੇ ਦੌਰ ਆਉਂਦੇ ਪਏ ਆ, ਤਾਂ ਫਿਰ ਹੁਣ ਜਿਹੜੀ ਹਿਊਮਨ ਬੋਡੀ ਆ ਉਹਨੂੰ ਇਸ ਤਰ੍ਹਾਂ ਦਾ ਬਣਾ ਦਿੱਤਾ ਜਾਵੇ, ਹਰਡ ਇਮਿਊਨਿਟੀ ਜਿਹਨੂੰ ਕਿਹਾ ਜਾਂਦਾ, ਕਿ ਉਹ ਯੋਗ ਬਣਾ ਦਿੱਤੀ ਜਾਵੇ ਕਿ ਇਸ ਤਰ੍ਹਾਂ ਦੇ ਵਾਇਰਸ ਦੇ ਹਮਲੇ ਆ ਜਿਹੜੇ ਉਹ ਆਪ ਹੀ ਆਪਣੇ ਆਪ ਖਤਮ ਕਰ ਦੇਵੇ। ਮਤਲਬ ਕਿ ਹੋਣ ਦਿਓ ਨਿਵਾਓ ਗਿਣਤੀ 'ਚ, ਕਿਉਂਕਿ ਯੂਕੇ 'ਚ ਜੇ ਤੁਸੀਂ ਵੇਖੋਗੇ ਪਹਿਲਾਂ ਉਹਨਾਂ ਨੇ ਐਲਾਨ ਕਰ ਦਿੱਤਾ ਸੀ ਨਾ ਕਿ ਅਸੀਂ ਹਰਡ ਇਮਿਊਨਿਟੀ ਵਾਲਾ ਸਾਰਾ ਸਿਸਟਮ ਜਿਹੜਾ ਉਹ ਅਪਣਾਵਾਂਗੇ, ਮਤਲਬ ਕਿ ਹੋਣ ਦੇਵਾਂਗੇ ਅਸੀਂ, ਤਾਂ ਆਪਣੇ ਬਜ਼ੁਰਗਾਂ ਨੂੰ ਬਚਾਵਾਂਗੇ, ਜਿਹੜਾ ਯੂਥ ਹੈ ਉਹਨੂੰ ਹੋਣ ਦੇਵਾਂਗੇ ਤਾਂ ਕਿ ਉਹਨਾਂ ਦੀ ਪ੍ਰਤੀਰੋਧਕ ਸ਼ਕਤੀ ਹੈ ਜਿਹੜੀ ਉਹ ਬਣ ਸਕੇ, ਐਂਟੀਬੋਡੀ ਵਿਕਸਿਤ ਹੋਵੇ, ਤਾਂ ਉਹਦੇ ਨਾਲ ਅਸੀਂ ਅੱਗੇ ਲੜਾਈ ਲੜ ਸਕੀਏ। ਪਰ ਬਾਅਦ ਦੇ ਵਿੱਚ ਯੂਕੇ ਵੀ ਡਰ ਗਿਆ ਸੀਗਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੰਡੀਆ ਗੌਰਮੈਂਟ ਨੇ ਇਹ ਗੱਲ ਜ਼ਰੂਰ ਕਹੀ ਆ ਕਿ ਤੁਸੀਂ ਭਾਈ ਘਰਾਂ 'ਚ ਬੈਠੇ ਹੋ ਤੇ ਸ਼ਰਾਬ ਦਾ ਸੇਵਨ ਰੱਬ ਦਾ ਵਾਸਤਾ ਨਾ ਕਰੋ, ਕਿਉਂਕਿ ਇਹਦੇ ਨਾਲ ਇਮਿਊਨ ਸਿਸਟਮ ਹੈ ਜਿਹੜਾ ਕਮਜ਼ੋਰ ਪੈਂਦਾ ਵਾ। ਇੱਕ ਜੇ ਕੋਈ ਤੰਬਾਕੂ ਨੋਸ਼ੀ ਕਰਦਾ ਤਾਂ ਉਹਦੇ ਤੋਂ ਵੀ ਬਚੇ, ਮਤਲਬ ਕਿ ਸ਼ਰਾਬ ਨੋਸ਼ੀ ਤੇ ਤੰਬਾਕੂ ਨੋਸ਼ੀ ਹੈ ਜਿਹੜੀ ਉਹ ਨਾ ਕਰੋ ਘਰਾਂ 'ਚ ਬੈਠੇ। ਪਰ ਚੱਕਰ ਇਹ ਆ ਕਿ ਜਿਹੜੇ ਇਸ ਤਰ੍ਹਾਂ ਦੇ ਨਸ਼ੇ ਦੇ ਆਦੀ ਆ, ਡੇਲੀ ਪੀਣ ਵਾਲੇ ਆ, ਚਾਹੇ ਉਹ ਤੰਬਾਕੂ ਹੋਵੇ ਚਾਹੇ ਸ਼ਰਾਬ ਹੋਵੇ, ਤਾਂ ਉਸ ਸਟ੍ਰੈਸ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਜ਼ਿਆਦਾ ਸੇਵਨ ਕਰਦੇ ਆ। ਇਹ ਤੁਸੀਂ ਵੇਖਿਓ ਕਿ ਜਦ ਕੋਈ ਬੰਦਾ ਇਸ ਤਰ੍ਹਾਂ ਤੰਬਾਕੂ ਨੋਸ਼ੀ ਕਰਦਾ ਤਾਂ ਉਹਨੂੰ ਬੰਦ ਕਰ ਦਿਓਗੇ, ਜੇਲ੍ਹ 'ਚ ਪਾ ਦਿਓਗੇ, ਜਾਂ ਕਿਤੇ ਉਹ ਇਕਾਂਤ ਦੇ ਵਿੱਚ, ਇਕਾਂਤਵਾਸ ਦੇ ਵਿੱਚ ਆ, ਤਾਂ ਉਹ ਇਹਨਾਂ ਚੀਜ਼ਾਂ ਦਾ ਸੇਵਨ ਜ਼ਿਆਦਾ ਕਰੇਗਾ। ਤਾਂ ਇਸੇ ਕਰਕੇ ਹੀ ਸ਼ਾਇਦ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਕਿ ਭਾਈ ਇਹਦੇ ਨਾਲ ਇਮਿਊਨ ਸਿਸਟਮ ਤੁਹਾਡਾ ਕਮਜ਼ੋਰ ਹੋਏਗਾ। ਔਰ ਵੈਸੇ ਵੀ ਤੰਬਾਕੂ ਨੋਸ਼ੀ ਤੁਹਾਨੂੰ ਪਤਾ ਹੀ ਆ ਕਿ ਫੇਫੜਿਆਂ ਨੂੰ ਲੱਕੋ ਲੈਂਦੀ ਆ, ਤੇ ਫੇਫੜੇ ਹੀ ਇਸ ਸਾਰੀ ਗੇਮ ਦੇ ਵਿੱਚ ਜਿਹੜੀ ਚੱਲਦੀ ਪਈ ਆ ਵਾਇਰਲ ਦੇ ਨਾਲ ਲੁਕਾਈ ਦੀ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਫੇਫੜੇ ਜਿਹੜੇ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਆ। ਤਾਂ ਖੈਰ, ਜੇ ਆਪਾਂ ਅੱਗੇ ਗੱਲ ਕਰੀਏ ਸਾਈਬਰ ਠੱਗਾਂ ਦੀ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਪ੍ਰਧਾਨ ਮੰਤਰੀ ਰਾਹਤ ਫੰਡ ਦੇ ਵਿੱਚ ਬਹੁਤ ਸਾਰਾ ਪੈਸਾ ਜਿਹੜਾ ਦਿੱਤਾ ਜਾ ਰਿਹਾ। ਕੁਛ ਐਕਟਰ ਵੀ ਅੱਗੇ ਆਏ ਨੇ, ਕੁਛ ਹੋਰ ਸਮਾਜ ਸੇਵੀ ਲੋਕ ਵੀ ਅੱਗੇ ਆਏ ਆ, ਕੁਛ ਕਾਰਪੋਰੇਟ ਅੱਗੇ ਆਏ ਆ, ਬਹੁਤ ਸਾਰਾ ਪੈਸਾ ਦਿੱਤਾ ਜਾ ਰਿਹਾ। ਤਾਂ ਸਾਈਬਰ, ਫਿਰ ਤੁਹਾਨੂੰ ਪਤਾ ਹੀ ਆ ਕਿ ਸਾਈਬਰ ਹੈ, ਤਾਂ ਸਾਈਬਰ ਜਗਤ ਦੇ ਵਿੱਚ ਠੱਗ ਵੀ ਜਿਹੜੇ ਆ ਉਹ ਬਹੁਤ ਐਕਟਿਵ ਹੁੰਦੇ ਆ। ਤਾਂ ਨਾਲ ਦੀ ਨਾਲ ਧੜਾ ਧੜ ਐਸੀਆਂ ਐਪਸ ਵੀ ਬਣ ਗਈਆਂ ਜਿਨ੍ਹਾਂ ਦੇ ਨਾਲ ਉਹਨਾਂ ਦੇ ਕੰਮ ਕਾਰ ਚੱਲਦੇ ਆ। ਜਿੱਦਾਂ ਮਤਲਬ ਕਿ ਲਿੰਕ ਘੱਲ ਦਿੱਤੇ, ਫਿਰ ਉਸ ਤੋਂ ਬਾਅਦ ਜਦ ਲਿੰਕ ਕਲਿੱਕ ਹੁੰਦੇ ਆ ਤਾਂ ਉਸ ਤੋਂ ਬਾਅਦ ਉਹੀ ਗੇਮ ਸ਼ੁਰੂ ਹੋ ਜਾਂਦੀ ਹੈ, ਜਿਹੜੀ ਕਿ ਆਪਾਂ ਬਹੁਤ ਵਾਰ ਵੇਖੀ ਆ। ਬਹੁਤ ਵੱਡੇ ਵੱਡੇ ਲੋਕ ਜਿਹੜੇ ਆ ਉਹ ਠੱਗਾਂ ਦਾ ਸ਼ਿਕਾਰ ਹੋ ਜਾਂਦੇ ਆ। ਤਾਂ ਇਕੱਲੀਆਂ ਐਪਾਂ ਦਾ ਹੀ ਮਸਲਾ ਨਹੀਂ ਹੈ, ਦੂਸਰੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਜਿਹੜੀਆਂ ਇਹਨਾਂ ਨੇ ਦਿੱਤੀਆਂ ਹੋਈਆਂ ਨੇ ਇਸ ਤਰ੍ਹਾਂ ਦੀਆਂ ਵੈਬਸਾਈਟਾਂ ਜੋ ਦਾਨ ਵਾਸਤੇ, ਤਾਂ ਉਹਨਾਂ ਦੀ ਵੀ ਕਾਪੀ ਕਰ ਦਿੱਤੀ ਗਈ। ਤੁਹਾਨੂੰ ਪਤਾ ਹੈ ਨਾ, URL ਜੋ ਉਸ ਤਰ੍ਹਾਂ ਦਾ ਬਣਾ ਦਿੱਤਾ ਜਾਂਦਾ, ਤਾਂ ਉਹ ਉਹਨਾਂ ਨੇ ਉਸੇ ਤਰ੍ਹਾਂ ਦੇ ਹੀ ਐਡਰੈਸ ਜਿਹੜੇ ਬਣਾ ਦਿੱਤੇ ਆ। ਹਾਂ, ਇੱਕ ਸੱਜਣ ਨੇ ਦੱਸਦੇ ਆ ਕਿ ਉਹਨਾਂ ਨੂੰ ਵੇਖਿਆ, ਫਿਰ ਪਰਖਿਆ, ਉਸ ਤੋਂ ਬਾਅਦ ਉਹਨੇ ਇਸ ਗੱਲ ਦੀ ਇਤਲਾਹ ਦਿੱਤੀ, ਨਾਲ ਦੀ ਨਾਲ ਫਿਰ ਫੌਰੀ ਤੌਰ ਤੇ ਇਹ ਐਕਟਿਵ ਹੋਇਆ। ਸੋ ਜਿਹਨੇ ਵੀ ਦਾਨ ਕੋਈ ਕਰਨਾ, ਚਾਹੇ ਕਿਸੇ ਵੀ ਰਾਹਤ ਕੋਸ਼ ਦੇ ਵਿੱਚ, ਚਾਹੇ ਤੁਸੀਂ ਇੱਥੇ ਆਪਣੇ ਪੰਜਾਬ ਦੇ ਖਜ਼ਾਨੇ 'ਚ ਦੇਣਾ ਹੈ ਜਾਂ ਕੇਂਦਰ ਦੇ ਖਜ਼ਾਨੇ 'ਚ ਦੇਣਾ, ਕਿਸੇ ਵੀ ਭੈਣ ਭਰਾ ਨੇ, ਤਾਂ ਉਹ ਭਾਈ ਬਚ ਕੇ ਮੋੜ ਤੋਂ, ਮਤਲਬ ਕਿ ਪਹਿਲਾਂ ਚੰਗੀ ਤਰ੍ਹਾਂ ਪਤਾ ਕਰ ਲਓ ਕਿ ਹਾਂ ਭਾਈ ਕਿਹੜੀ ਅਸਲੀ ਹੈ ਕਿਹੜੀ ਨਕਲੀ। ਇੱਥੇ ਅਸਲ ਨਕਲ ਦਾ ਵੀ ਨਹੀਂ ਪਤਾ ਲੱਗਦਾ ਨਾ, ਇੱਥੇ ਖੀਰੇ ਤੇ ਹੀਰੇ ਕਈ ਵਾਰ ਇੱਕੋ ਜਿਹੇ ਹੋ ਜਾਂਦੇ ਆ। ਤਾਂ ਖੈਰ ਵੇਖਣਾ ਪਏਗਾ, ਤੁਸੀਂ ਸਮਝ ਲਿਓ, ਫਿਰ ਉਸ ਤੋਂ ਬਾਅਦ ਹੀ ਆਪਣੀ ਜਿਹੜੀ ਨੇਕ ਕਮਾਈ ਆ ਉਹ ਅੱਗੇ ਦਾਨ ਕਰਿਓ। ਤਾਂ ਉੱਦਾਂ ਕਰੋਨਾ ਅੱਜ ਫੇਰ ਸਾਰੀ ਦੁਨੀਆ ਦੇ ਵਿੱਚ ਉਸੇ ਤਰ੍ਹਾਂ ਹੀ ਛਾਇਆ ਰਿਹਾ, ਉਸੇ ਤਰ੍ਹਾਂ ਹੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਤੇ ਇਹਦੇ ਚਲਦਿਆਂ ਲਾਕਡਾਊਨ ਦੇ ਵਿਚਾਲੇ ਇੱਕ ਸਰਕਾਰ ਨੇ ਹੋਰ ਰਾਹਤ ਦਿੱਤੀ ਆ ਕਿ ਜਿੱਦਾਂ ਲਾਇਸੈਂਸ ਵਗੈਰਾ, ਤਾਂ ਉਹ ਜਿਹੜੇ ਹੈਗੇ ਆ ਡਾਕੂਮੈਂਟ, ਜ਼ਰੂਰੀ ਡਾਕੂਮੈਂਟ ਆ, ਤਾਂ ਉਹਦੇ ਵਿੱਚ ਇਹਨਾਂ ਨੇ ਮਤਲਬ ਕਿ ਜਿਹੜੀ ਵੈਲਿਡਿਟੀ ਆ ਉਹਨਾਂ ਦੀ ਉਹ 30 ਜੂਨ ਤੱਕ ਵਧਾ ਦਿੱਤੀ ਹੈ। ਮਤਲਬ ਕਿ ਜਿਨ੍ਹਾਂ ਦੇ ਲਾਇਸੈਂਸ ਵਗੈਰਾ ਐਕਸਪਾਇਰ ਹੋ ਗਏ ਆ, ਤਾਂ ਉਹਨਾਂ ਨੂੰ ਹੁਣ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਪਰ ਉਹਨਾਂ ਨੇ ਹੁਣ ਮੰਜੇ ਤੇ ਥੋੜੀ ਨਾ ਡਰਾਈਵ ਕਰੀ ਜਾਣੀ ਆ, ਸੜਕਾਂ ਤੇ ਸਾਰੀਆਂ ਬੰਦ ਪਈਆਂ, ਲੋਕ ਤੇ ਲਾਕਡਾਊਨ ਦੇ ਵਿੱਚ ਆ, ਕਾਰਾਂ ਉਹਨਾਂ ਨੇ ਕਿੱਥੇ ਚਲਾਉਣੀਆਂ, ਸਕੂਟਰ ਕਿੱਥੇ ਚਲਾਉਣੇ, ਜਾਂ ਤੇ ਖੁੱਲ ਹੋਵੇ, ਮੰਜੀ ਤੇ ਪਏ ਹੁਣ ਗੇਅਰ ਥੋੜੀ ਨਾ ਲਾਈ ਜਾਣਗੇ। ਤਾਂ ਪਰ ਉਹਨਾਂ ਵਾਸਤੇ ਵੱਡੀ ਰਾਹਤ ਆ ਕਿ ਜੇ ਲਾਕਡਾਊਨ ਕੱਲ ਨੂੰ ਖੁੱਲ ਜਾਂਦਾ
ਮੰਨ ਲਓ 14 ਤਰੀਕ ਨੂੰ, ਕੱਲ ਨੂੰ ਮੈਂ ਕਹਿ ਰਿਹਾ ਪੰਜਾਬੀਆਂ ਵਾਲਾ ਕੱਲ ਨੂੰ, ਤਾਂ 14 ਤਰੀਕ ਨੂੰ ਖੁੱਲ ਜਾਂਦਾ, ਤਾਂ ਫਿਰ ਉਹਨਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। 30 ਜੂਨ ਤੱਕ ਉਹ ਵੈਲਿਡ ਮੰਨੇ ਜਾਣਗੇ। ਫਿਰ ਇਸ ਤਰ੍ਹਾਂ 7 ਕਰੋੜ ਕਿਸਾਨ ਕ੍ਰੈਡਿਟ ਕਾਰਡ ਰੱਖਣ ਵਾਲੇ ਜਿਹੜੇ ਉਹ ਵੀ ਅੱਜ ਰਾਹਤ ਪਾਤਰ ਬਣਾਏ ਗਏ ਆ, ਕਿਉਂਕਿ ਇਹਨਾਂ ਦੀ ਜਿਹੜੀ ਕਰਜ਼ ਅਦਾਇਗੀ ਦੀ ਮਿਆਦ ਸੀ ਉਹ ਵੀ 2 ਮਹੀਨੇ ਵਧਾ ਦਿੱਤੀ ਗਈ ਹੈ। ਤਾਂ ਉਧਰ ਕੇਰਲ ਦੇ ਵਿੱਚ ਕਰੋਨਾ ਕਾਰਨ ਅੱਜ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਆ। ਕਰੋਨਾ ਦੇ ਡਰੋਂ 2 ਬੱਚਿਆਂ ਨੂੰ ਘਰ ਵਿੱਚ ਇੱਕ ਪਰਿਵਾਰ ਡੱਕ ਕੇ ਗਿਆ ਸੀਗਾ ਤੇ ਅੱਗ ਲੱਗਣ ਕਾਰਨ ਪਿੱਛੋਂ ਕੋਈ ਉਹਨਾਂ ਨੇ ਸਿਲੰਡਰ ਬਾਲਣਾ ਸ਼ੁਰੂ ਕਰ ਦਿੱਤਾ, ਤਾਂ ਉਹਦੇ ਕਾਰਨ ਅੱਗ ਲੱਗ ਗਈ। ਉਹ ਦੋਵੇਂ ਬੱਚੇ ਜਿਹੜੇ ਸੜ ਗਏ। ਘਟਨਾ ਯੂਪੀ ਦੀ ਆ। ਤੇ ਦੂਸਰੇ ਪਾਸੇ 12,000 ਨਕਲੀ N95 ਮਾਸਕ ਜਿਹੜੇ ਆ ਉਹ ਵੀ ਬਰਾਮਦ ਕੀਤੇ ਗਏ ਆ ਇੱਕ ਸਟੇਟ ਦੇ ਵਿੱਚੋਂ। ਮਤਲਬ ਕਿ ਇਹ ਵੀ ਇੱਕ ਮਾਰਖੋਰੀ ਅੱਜ ਕੱਲ੍ਹ ਕੀਤੀ ਜਾ ਰਹੀ ਹੈ ਇੰਡੀਆ ਦੇ ਵਿੱਚ। ਇਸ ਤਰ੍ਹਾਂ ਪਟਨਾ ਦੀ ਇੱਕ ਘਟਨਾ ਜਿੱਥੇ ਕਰੋਨਾ ਸ਼ੱਕੀ ਦੀ ਜਾਣਕਾਰੀ ਦੇਣ ਵਾਲੇ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਇਹ ਵੇਖੋ ਹੁਣ ਸਮੱਸਿਆ ਅੱਗੇ ਚੱਲ ਕੇ ਇੰਡੀਆ 'ਚ ਆਉਣੀ ਆ। ਇਹਦੀ ਆਪਾਂ ਕਿਤੇ ਫੇਰ ਲੰਮੀ ਚੌੜੀ ਚਰਚਾ ਕਰਾਂਗੇ ਕਿ ਬਾਅਦ ਦੇ ਵਿੱਚ ਪ੍ਰਭਾਵ ਕੀ ਪੈਣਗੇ। ਕਿਤੇ ਆ ਕੇ ਤੂਫਾਨ ਚਲਿਆ ਜਾਏਗਾ, ਜਿਹੜਾ ਤੀਲਾ ਜੋੜ ਕੇ ਇਹ ਸਾਰਾ ਢਾਰਾ ਜੋੜਿਆ ਉਹ ਜਿਵੇਂ ਖੰਡਾਏਗਾ, ਬਾਅਦ ਦਾ ਅਸਰ ਕੀ ਹੋਏਗਾ ਉਹ ਕਿਤੇ ਆਪਾਂ ਫੇਰ ਨਜਿੱਠਾਂਗੇ, ਕਿਤੇ ਫੇਰ ਗੱਲਬਾਤ ਕਰਾਂਗੇ। ਤਾਂ ਕਹਿਣ ਦਾ ਭਾਵ ਇਹ ਹੋ ਕਿ ਉਹ ਬੰਦੇ ਕਿਤੋਂ ਆਏ ਸੀਗੇ ਬਾਹਰੋਂ ਲਾਂਭਿਓ, ਮਤਲਬ ਕਿ ਦੂਸਰੀ ਸਟੇਟ ਦੇ ਵਿੱਚੋਂ, ਤੇ ਜਦ ਆਏ ਤਾਂ ਉਹ ਪਿੰਡ ਦਾ ਕੋਈ ਪੜ੍ਹਿਆ ਲਿਖਿਆ ਨੌਜਵਾਨ ਸੀ। ਉਹਨੇ ਜਾਣਕਾਰੀ ਦੇ ਦਿੱਤੀ ਹੈਲਥ ਡਿਪਾਰਟਮੈਂਟ ਨੂੰ ਕਿ ਇਹ ਬੰਦੇ ਬਾਹਰੋਂ ਆਏ ਆ, ਤੁਸੀਂ ਇਹਨਾਂ ਦਾ ਜਿਹੜਾ ਰੂਟੀਨ ਚੈੱਕਅਪ ਹੈ ਉਹ ਕਰ ਲਓ। ਤਾਂ ਹੋਇਆ ਕਿ ਸਿਹਤ ਵਿਭਾਗ ਵਾਲੇ ਉੱਥੇ ਆ ਕੇ, ਮਹਿਕਮੇ ਵਾਲਿਆਂ ਨੇ ਆ ਕੇ ਉਹਨਾਂ ਦਾ ਚੈੱਕਅਪ ਕਰ ਲਿਆ ਤੇ ਉਸ ਤੋਂ ਬਾਅਦ ਉਹਨਾਂ ਬੰਦਿਆਂ ਨੇ ਕੁੱਟ-ਕੁੱਟ ਕੇ ਉਹ ਬੰਦਾ ਮਾਰ ਦਿੱਤਾ ਜਿਹਨੇ ਇਨਫੋਰਮ ਕੀਤਾ ਸੀਗਾ। ਇਸੇ ਤਰ੍ਹਾਂ ਇੱਕ ਹੋਰ ਦਰਦਨਾਕ ਖਬਰ ਜਿਹੜੀ ਆ ਸਾਡੇ ਸਾਹਮਣੇ ਆਈ ਆ। 8 ਮਹੀਨੇ ਦੀ ਗਰਭਵਤੀ ਔਰਤ ਜਿਹੜੀ ਸੀਗੀ 200 ਕਿਲੋਮੀਟਰ ਪੈਦਲ ਚੱਲ ਕੇ ਗਈ, ਮਤਲਬ ਕਿ ਨੋਇਡਾ ਤੋਂ ਜਾਲੌਨ ਤੱਕ ਉਹ ਪੈਦਲ ਚੱਲ ਕੇ ਗਈ ਆਪਣੇ ਪਤੀ ਦੇ ਨਾਲ। ਦੇਖੋ ਇਹ ਮਜ਼ਦੂਰਾਂ ਦੀ ਇੱਕ ਤਰਾਸਦੀ ਜਿਹਦੀ ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਲੋਕਾਂ ਨੂੰ ਘਰਾਂ 'ਚ ਡੱਕਿਆ ਜਾ ਰਿਹਾ, ਪਰ ਜਿਹੜੇ ਲੋਕ ਘਰਾਂ ਨੂੰ ਜਾ ਰਹੇ ਆ ਉਹਨਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਜਾ ਰਹੀ। ਔਰ ਉਲਟਾ ਕੀ ਆ ਕਿ ਉਹਨਾਂ ਵਾਸਤੇ ਬੈਰੀਅਰ ਲਾ ਦਿੱਤੇ ਗਏ ਆ, ਬਾਰਡਰ ਸੀਲ ਕਰ ਦਿੱਤੇ ਗਏ ਕਿ ਤੁਸੀਂ ਆਪਣੇ ਘਰਾਂ ਨੂੰ ਨਹੀਂ ਜਾ ਸਕਦੇ। ਤਾਂ ਇਸੇ ਤਰ੍ਹਾਂ ਉੱਤਰ ਕਰਨਾਟਕ ਦੀ ਇੱਕ ਘਟਨਾ ਹੈ, ਉਹਦੇ ਵਿੱਚ ਇੱਕ 1500 ਲੀਟਰ ਦੁੱਧ ਹੈ ਜਿਹੜਾ ਉਹ ਨਦੀ 'ਚ ਰੋੜ ਦਿੱਤਾ ਇੱਕ ਨੌਜਵਾਨ ਨੇ, ਇਹ ਕਹਿ ਕੇ ਗੋ ਕਰੋਨਾ ਗੋ ਕਰੋਨਾ ਗੋ, ਜਿਵੇਂ ਥਾਲੀਆਂ ਵਜਾਈਆਂ ਸੀਗੀਆਂ ਕੁਝ ਸਾਡੇ ਸਿਆਣੇ ਲੋਕਾਂ ਨੇ, ਤਾਂ ਉਵੇਂ ਉਹਨੇ ਕੀਤਾ। 1500 ਲੀਟਰ ਦੁੱਧ ਹੈ ਜਿਹੜਾ ਉਹ ਗੋ ਕਰੋਨਾ ਗੋ। ਹੋ ਸਕਦਾ ਕਿਸੇ ਨੇ ਦੱਸਤਾ ਹੋਵੇ ਕਿ 1500 ਲੀਟਰ ਦੁੱਧ ਹੈ ਜਿਹੜਾ ਉਹ ਤੂੰ ਨਦੀ ਦੇ ਵਿੱਚ ਚਾੜ ਦੇ, ਹਨਾ, ਹੋ ਸਕਦਾ ਕਿ ਕਰੋਨਾ ਖਤਮ ਹੋ ਜਾਵੇ, ਚਲਾ ਜਾਵੇ। ਤਾਂ ਇਸੇ ਤਰ੍ਹਾਂ ਕੁਛ ਦਾਨੀ ਵੀ ਅੱਗੇ ਆ ਰਹੇ। ਰਿਲਾਇੰਸ ਇੰਡਸਟਰੀਜ਼ ਨੇ 50 ਲੱਖ ਲੋਕਾਂ ਲਈ ਭੋਜਨ ਦਾ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ। ਇਹਨਾਂ ਨੇ ਵੈਸੇ 100 ਬੈੱਡ ਦਾ ਇੱਕ ਬਹੁਤ ਆਧੁਨਿਕ ਹਸਪਤਾਲ ਹੈ ਜਿਹੜਾ ਕਰੋਨਾ ਮਰੀਜ਼ਾਂ ਵਾਸਤੇ ਬਣਾ ਕੇ ਤਿਆਰ ਕਰ ਦਿੱਤਾ ਕੁਛ ਦਿਨਾਂ ਦੇ ਅੰਦਰ ਹੀ ਹੈ। ਤਾਂ ਦੂਸਰੇ ਪਾਸੇ ਇੱਕ ਹੋਰ ਦਾਨੀ ਅੱਗੇ ਆਏ ਆ, ਬਜ਼ੁਰਗ ਆ ਬੀਬੀ ਖਾਲਿਦਾ ਬੇਗਮ ਜੰਮੂ ਕਸ਼ਮੀਰ ਤੋਂ। ਤਾਂ ਉਹਨਾਂ ਨੇ ਹੱਜ ਵਾਸਤੇ ਆਪਣੀ ਕਮਾਈ ਜਮ੍ਹਾਂ ਕੀਤੀ ਸੀ 5 ਲੱਖ ਰੁਪਈਆ, ਉਹ ਵੀ ਉਹਨਾਂ ਨੇ ਦਾਨ ਕਰ ਦਿੱਤਾ ਹੈ। ਤਾਂ ਉਹਨਾਂ ਨੇ ਬਹੁਤ ਵੱਡਾ ਦਿਲ ਕੱਢਿਆ। ਤਾਂ ਮੇਰੇ ਖਿਆਲ ਦੇ ਨਾਲ ਇਸ ਵੇਲੇ ਇਹ ਤੋਂ ਵੱਡਾ ਹੱਜ ਕੋਈ ਹੈ ਵੀ ਨਹੀਂ ਹੈ ਜੇ ਕਿਸੇ ਨੂੰ ਭੁੱਖੇ ਨੂੰ ਆਪਾਂ ਰੋਟੀ ਖਿਲਾ ਦਿਆਂਗੇ। ਤਾਂ ਉਧਰ ਤੇਲੰਗਾਨਾ ਸੂਬੇ ਦੇ ਵਿੱਚ ਸਰਕਾਰ ਨੇ ਇੱਕ ਮਹੱਤਵਪੂਰਨ ਫੈਸਲਾ ਕੀਤਾ ਵਾ। ਜਿਹੜੇ ਉੱਥੋਂ ਦੇ ਮੁਲਾਜ਼ਮਤ ਕਰਦੇ ਆ ਜਿਹੜੇ, ਉਹਨਾਂ ਦੀ 75% ਤਨਖਾਹ ਕੱਟਣ ਦਾ ਐਲਾਨ ਕਰ ਦਿੱਤਾ। KCR ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਬੰਦਾ ਜੀ, ਉਹਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ ਜੇ ਤੁਸੀਂ ਨਾ ਸੂਤ ਆਏ ਨਾ ਬਾਹਰ ਨਿਕਲ ਨੂੰ ਤੇ ਮੈਂ ਗੋਲੀ ਮਾਰਨ ਦਾ ਆਰਡਰ ਦੇ ਦੇਣਾ, ਜਿਹੜਾ ਬਾਹਰ ਨਿਕਲਿਆ ਘਰਾਂ ਚੋਂ ਗੋਲੀ ਮਾਰ ਦਿਓ, ਸ਼ੂਟ ਆਊਟ ਕਰ ਦਿਓ। ਤਾਂ ਉਹ ਇਸ ਤਰ੍ਹਾਂ ਦਾ ਭੈੜਾ ਬੰਦਾ ਹੀ ਆ। ਤਾਂ ਖੈਰ ਦੂਸਰੇ ਪਾਸੇ ਮਹਾਰਾਸ਼ਟਰ ਨੇ ਵੀ ਨਾਲ ਦੀ ਨਾਲ ਇਹਨਾਂ ਤੋਂ ਸਬਕ ਲਿਆ ਵਾ ਤੇ ਉਹਨਾਂ ਨੇ ਵੀ ਆਖਿਆ ਕਿ ਅਸੀਂ ਮੁਲਾਜ਼ਮਤ ਕਰਦੇ ਜਿਹੜੇ ਸਾਡੇ ਮੁਲਾਜ਼ਮ ਆ ਉਹਨਾਂ ਦੀ ਜਿਹੜੀ ਇਹ ਉਜਰਤ ਆ ਅਸੀਂ ਕੱਟਾਂਗੇ। ਤਾਂ ਦੂਸਰੇ ਪਾਸੇ ਕਰਨਾਟਕ ਨੇ ਅੱਜ ਇੱਕ ਰਾਹਤ ਵੀ ਦਿੱਤੀ ਹੈ ਆਪਣੇ ਲੋਕਾਂ ਨੂੰ, ਖਾਸ ਤੌਰ ਤੇ ਮਿਡਲ ਕਲਾਸ ਨੂੰ ਵੱਡੀ ਰਾਹਤ ਆ ਕਿ ਉਹਨਾਂ ਨੇ 5 ਸਾਲ ਵਾਸਤੇ 20% ਬਿਜਲੀ ਦੇ ਰੇਟ ਜਿਹੜੇ ਆ ਉਹ ਘਟਾ ਦਿੱਤੇ ਆ। ਇੱਕ ਬਹੁਤ ਵੱਡੀ ਰਾਹਤ ਦਿੱਤੀ ਆ। ਸਾਡੀ ਪੰਜਾਬ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਥੋੜਾ ਮਿਡਲ ਕਲਾਸ ਵਾਸਤੇ ਕਿ ਚਲੋ ਜਿਹੜੀ ਲੋਅਰ ਕਲਾਸ ਉਹਦੇ ਵਾਸਤੇ ਜਿੰਨਾ ਵੀ ਕੀਤਾ ਜਾਵੇ ਠੀਕ ਆ। ਅਪਰ ਕਲਾਸ ਆ ਜਿਹੜਾ ਹਾਇਰ ਕਲਾਸ ਆ ਉਹਨਾਂ ਕੋਲ ਤਾਂ ਠੀਕ ਹੈ ਹੀ ਆ। ਜੋ ਮਿਡਲ ਕਲਾਸ ਆ ਜਿਹੜਾ ਦੋਵੇਂ ਪਾਸੇ ਹੀ ਫਿਸ ਜਾਂਦਾ ਉਹਨਾਂ ਦਾ ਵੀ ਧਿਆਨ ਰੱਖੋ। ਹੋਰ ਨਹੀਂ ਤੇ ਤੁਸੀਂ ਬਿਜਲੀ ਦੇ ਕੋਈ ਰੇਟ ਘਟਾ ਦਿਓ, ਕੋਈ ਸਕੂਲਾਂ ਦੀ ਫੀਸ ਘਟਾ ਦਿਓ, ਕਿਸੇ ਪਾਸਿਓਂ ਇਹਨਾਂ ਨੂੰ ਵੀ ਕੋਈ ਰਾਇਤ ਦੇ ਦਿਓ ਮਿਡਲ ਕਲਾਸ ਵਾਲਿਆਂ ਨੂੰ, ਪਰ ਕੋਈ ਨਹੀਂ ਸੁਣਦਾ। ਖੈਰ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਗੱਲ ਜੇ ਸ਼ੁਰੂ ਹੋਈ ਆ ਤਾਂ ਪੰਜਾਬ ਦੇ ਵਿੱਚ ਅੱਜ 2 ਮਾਮਲੇ ਜਿਹੜੇ ਕਿ ਮੋਹਾਲੀ ਤੋਂ ਹੀ ਸਾਹਮਣੇ ਆਏ ਆ ਤਾਂ ਹੋਰ ਨਵੇਂ ਜੁੜ ਗਏ ਆ।
ਉਹਦੇ ਵਿੱਚ ਕੀ ਆ ਕਿ ਗਿਣਤੀ ਜਿਹੜੀ ਆ ਪੀੜਤਾਂ ਦੀ ਉਹ ਪਹੁੰਚ ਗਈ ਆ 43। ਸਾਡੇ ਮਲੋਟ ਸ਼ਹਿਰ ਤੋਂ ਵੀ ਇੱਕ ਮਾਮਲਾ ਜਿਹੜਾ ਉਹ ਇਸ ਤਰ੍ਹਾਂ ਪ੍ਰਚਾਰਿਆ ਜਾ ਰਿਹਾ ਕਿ ਉੱਥੇ ਕਰੋਨਾ ਪੋਜ਼ਿਟਿਵ ਪਾਇਆ ਗਿਆ। ਅਸਲ ਦੇ ਵਿੱਚ ਇਹ ਬਿਲਕੁਲ ਝੂਠ ਆ, ਕੁਫਰ ਤੋਲਿਆ ਜਾ ਰਿਹਾ। ਅਸਲ 'ਚ ਕਹਾਣੀ ਇਹੋ ਆ ਕਿ ਉਹ ਬੰਦਾ ਜਿਹੜਾ ਸਸਪੈਕਟਡ ਆ, ਕਿਉਂਕਿ ਜਿਸ ਆਦਮੀ ਕੋਲੋਂ ਉਹਨਾਂ ਦਵਾਈ ਚੱਲਦੀ ਸੀ ਉਹਨਾਂ ਦੀ ਡਾਕਟਰ ਦੇ ਕੋਲੋਂ, ਉਹ ਪੋਜ਼ਿਟਿਵ ਆਇਆ। ਤਾਂ ਉਸ ਤੋਂ ਬਾਅਦ ਇਹਤਿਆਤਨ ਉਹਨਾਂ ਦੇ ਸੈਂਪਲ ਲੈ ਗਏ ਆ। ਤਾਂ ਚਲੋ ਸਿਹਤਯਾਬੀ ਵਾਸਤੇ ਆਪਾਂ ਨੂੰ ਦੁਆ ਕਰਨੀ ਚਾਹੀਦੀ ਹੈ। ਪਰ ਸਾਡੇ ਲੋਕ ਜਿਹੜੇ ਆ ਅੱਜ ਕੱਲ ਬੰਦੇ ਦਾ ਊਂ ਹੀ ਤਰੋ ਕੱਢੀ ਜਾਂਦੇ ਆ ਬਿਨਾਂ ਗੱਲ ਤੋਂ, ਹਾਲੇ ਉਹ ਨੈਗੇਟਿਵ ਜਾਂ ਪੋਜ਼ਿਟਿਵ ਹੋਇਆ ਵੀ ਨਹੀਂ ਹੈ ਤਾਂ ਲੋਕ ਜਿਹੜੇ ਆ ਪਹਿਲਾਂ ਹੀ ਬੰਦੇ ਨੂੰ ਡਰਾ ਦਿੰਦੇ ਆ, ਬੰਦੇ ਨੂੰ ਤਰਬਕਾ ਦਿੰਦੇ ਆ। ਤਾਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਹੌਸਲਾ ਦਿਓ ਵੱਧ ਤੋਂ ਵੱਧ। ਜੇ ਕੋਈ ਪੋਜ਼ਿਟਿਵ ਵੀ ਆ ਜਾਂਦਾ ਤਾਂ ਉਹਨੂੰ ਲੜਨ ਦੀ ਤੁਸੀਂ ਪ੍ਰੇਰਨਾ ਦਿਓ ਕਿ ਹਾਂ ਭਾਈ ਲੜ, ਹਥਿਆਰ ਨਾ ਸੁੱਟ। ਤਾਂ ਦੂਸਰੇ ਪਾਸੇ PGI 'ਚ ਇੱਕ ਕਰੋਨਾ ਵਾਇਰਸ ਨਾਲ ਪੀੜਤ ਦਾਖਲ ਜਿਹੜਾ ਸੀਗਾ ਮਰੀਜ਼, ਉਹਦੀ ਮੌਤ ਹੋਈ ਆ। ਰੋਪੜ ਦੇ 424 ਪਿੰਡਾਂ ਨੇ ਖੁਦ ਨੂੰ ਆਈਸੋਲੇਟ ਕੀਤਾ। ਓਟ ਕਲੀਨਿਕਾਂ ਤੇ ਨਸ਼ਾ ਛਡਾਊ ਕੇਂਦਰਾਂ ਵਿੱਚ ਰਜਿਸਟਰਡ ਮਰੀਜ਼ਾਂ ਨੂੰ 2 ਹਫ਼ਤਿਆਂ ਦੀ ਦਵਾਈ ਘਰ ਲਿਜਾਣ ਦੀ ਸਾਡੀ ਸਰਕਾਰ ਨੇ ਇਜਾਜ਼ਤ ਦੇ ਦਿੱਤੀ ਆ। ਉਹਦੇ ਵਿੱਚ ਕੀ ਚੱਕਰ ਸੀਗਾ ਕਿ ਹੁਣ ਜਿੱਦਾਂ ਅੱਗੇ ਇਹਨਾਂ ਨੇ ਪਲੈਨਿੰਗ ਕੀਤੀ ਹੋਈ ਸੀਗੀ ਕਿ ਉਹ ਜਿਹੜੇ ਨਸ਼ੇੜੀ ਸੀਗੇ, ਰਜਿਸਟਰਡ ਨਸ਼ੇੜੀ ਸੀਗੇ, ਉਹ ਮਤਲਬ ਜਾਂਦੇ ਸੀਗੇ, ਦਵਾਈ ਖਾ ਲੈਂਦੇ ਸੀਗੇ, ਘਰ ਨੂੰ ਆ ਜਾਂਦੇ ਸੀਗੇ। ਤਾਂ ਉਹਦੇ ਵਿੱਚ ਆਵਾਜਾਈ ਦੀ ਇੱਕ ਬਹੁਤ ਵੱਡੀ ਦੁਵਿਧਾ ਬਣ ਗਈ ਸੀਗੀ, ਕਿਉਂਕਿ ਦਿੱਲੀ ਆਉਣਾ ਫਿਰ ਵੀ ਤੁਹਾਨੂੰ ਪਤਾ ਹੀ ਹੈ ਕਿ ਅਮਲੀਆਂ ਦੇ ਨਾਲ ਕਿਸ ਤਰ੍ਹਾਂ ਦਾ ਬਿਹੇਵ ਕੀਤਾ ਜਾਂਦਾ ਨਸ਼ੇੜੀਆਂ ਦੇ ਨਾਲ। ਤਾਂ ਉਹ ਵਿਚਾਰੇ ਜਿਹੜੇ ਆ ਫਿਰ ਆਰੀ ਹੋ ਗਏ। ਤਾਂ ਇਹਨਾਂ ਨੇ ਇੱਕ ਵੱਡੀ ਰਾਹਤ ਉਹਨਾਂ ਨੂੰ ਦਿੱਤੀ ਆ ਕਿ ਤੁਸੀਂ 2-2 ਹਫ਼ਤਿਆਂ ਦੀ ਦਵਾਈ ਜਿਹੜੀ ਉਹ ਇਕੱਠੀ ਘਰ ਨੂੰ ਲੈ ਜਾਓ। ਤਾਂ ਉਹਨਾਂ ਵਾਸਤੇ ਇਹ ਇੱਕ ਚੰਗੀ ਖਬਰ ਆ। ਤੇ ਜੇ ਅੱਗੇ ਗੱਲ ਕਰੀਏ, ਇਹਨਾਂ ਨੇ ਕਿਹਾ ਕਿ ਸਮੂਹ ਕਾਲਜ ਤੇ ਯੂਨੀਵਰਸਿਟੀਆਂ ਨੂੰ 14 ਅਪ੍ਰੈਲ ਤੱਕ ਬੰਦ ਹੀ ਰੱਖਿਆ ਜਾਊਗਾ। ਵੈਸੇ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਵੀ ਇਹਨਾਂ ਨੇ ਪ੍ਰਮੋਟ ਕਰ ਦਿੱਤਾ, ਯਾਨੀ ਜਿਹੜੇ ਪ੍ਰੀ ਪ੍ਰਾਇਮਰੀ ਵਾਲੇ ਆ ਉਹ ਵੀ ਹੁਣ ਇੱਕ ਕਲਾਸ ਪ੍ਰਮੋਟ ਹੋਣਗੇ, ਦੂਸਰੇ ਬੱਚੇ ਵੀ ਇੱਕ ਕਲਾਸ ਪ੍ਰਮੋਟ ਹੋ ਜਾਣਗੇ। ਉਹ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਜੋ ਅਧਿਕਾਰ ਇਹਨਾਂ ਨੂੰ ਮਿਲਿਆ ਹੋਇਆ ਉਹ ਅਧਿਕਾਰ ਇਹਨਾਂ ਨੇ ਇਸਤੇਮਾਲ ਕੀਤਾ ਹੈ। ਤਾਂ ਬਹਰਹਾਲ ਇੱਕ ਹੋਰ ਵੱਡੀ ਚੇਤਾਵਨੀ ਦਿੱਤੀ ਆ ਪੰਜਾਬ ਸਰਕਾਰ ਨੇ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮਾਸਕ ਤੇ ਸੈਨੀਟਾਈਜ਼ਰ ਦੀ ਬਲੈਕ ਮਾਰਕੀਟਿੰਗ ਚੱਲ ਰਹੀ ਆ, ਉਹਦੇ ਵਿੱਚ ਇਹਨਾਂ ਨੇ ਕਿਹਾ ਕਿ 7 ਸਾਲ ਤੱਕ ਦੀ ਕੈਦ ਕਰਾਂਗੇ ਜੇ ਕੋਈ ਫੜਿਆ ਗਿਆ। ਪਰ ਲੋਕ ਹਟਦੇ ਨਹੀਂ ਹੈ, 7 ਛੱਡ ਕੇ 17 ਰੱਖ ਦਿਓ। ਪਰ ਇਹ ਜ਼ਮੀਰ ਦੀ ਆਵਾਜ਼ ਹੋਣੀ ਚਾਹੀਦੀ ਹੈ ਕਿ ਕੀ ਇਸ ਵੇਲੇ ਦੀ ਕੀਤੀ ਕਮਾਈ ਤੁਹਾਨੂੰ ਫਲੂਗੀ, ਔਰ ਜੇ ਫਲ ਵੀ ਜਾਂਦੀ ਆ ਤਾਂ ਕੀ ਤੁਹਾਡੀ ਰੂਹ ਜਿਹੜੀ ਆ ਤੁਹਾਨੂੰ ਲਾਹਨਤਾਂ ਨਹੀਂ ਪਾਊਗੀ। ਕਿ ਇੱਕ ਪਾਸੇ ਤੇ ਉਹ ਲੋਕ ਆ ਜਿਹੜੀ ਆਪਣੀ ਜਮ੍ਹਾਂ ਪੂੰਜੀ ਆ ਉਹਨਾਂ ਦੀ ਉਹ ਵੀ ਖਰਚ ਕੇ ਲੋਕਾਂ ਦਾ ਪੇਟ ਭਰ ਰਹੇ ਆ, ਤੇ ਤੁਸੀਂ ਕੀ ਕਰ ਰਹੇ ਹੋ ਕਿ ਉਹਨਾਂ ਲੋਕਾਂ ਨੂੰ ਹੀ ਠੱਗ ਰਹੇ ਹੋ ਜਿਹੜੇ ਲੋਕ ਸੇਵਾ 'ਚ ਲੱਗੇ ਹੋਏ ਆ। ਤੇ ਇਹਨਾਂ ਨੂੰ ਸੋਚਣਾ ਚਾਹੀਦਾ, ਵਿਚਾਰਨਾ ਚਾਹੀਦਾ। ਤੇ ਦੂਜੀ ਗੱਲ ਇਹ ਹੋਈ ਆ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਵਾ ਕਿ ਜਿਹੜੀਆਂ ਨਵੀਆਂ ਭਰਤੀਆਂ ਕਰਨੀਆਂ ਸੀਗੀਆਂ, ਮਤਲਬ ਕਿ ਬੇਰੁਜ਼ਗਾਰਾਂ ਵਾਸਤੇ ਇਹ ਇੱਕ ਸੈਡ ਨਿਊਜ਼ ਆ, ਬੈਡ ਨਿਊਜ਼ ਆ ਕਿ ਉਹ ਜਿਹੜੀਆਂ ਭਰਤੀਆਂ ਸਨ ਉਹ ਸਾਰੀਆਂ ਇਹਨਾਂ ਨੇ ਮੁਲਤਵੀ ਕਰ ਦਿੱਤੀਆਂ। ਤਾਂ ਇੱਧਰ ਨਵਜੋਤ ਸਿੰਘ ਸਿੱਧੂ ਅੱਜ ਥੋੜੇ ਜਿਹੇ ਐਕਟਿਵ ਨਜ਼ਰ ਆਏ ਆ, ਰਾਸ਼ਨ ਦੀਆਂ ਦੁਕਾਨਾਂ ਤੇ ਗਏ ਆ, ਦੌਰਾ ਕੀਤਾ ਆਪਣੇ ਏਰੀਏ ਦੇ ਵਿੱਚ, ਤੇ ਖਾਸ ਤੌਰ ਤੇ ਹਦਾਇਤਾਂ ਕੀਤੀਆਂ ਦੁਕਾਨਾਂ ਵਾਲਿਆਂ ਨੂੰ ਕਿ ਭਾਈ ਆਹ ਨਹੀਂ ਕਰਨਾ, ਆਹ ਕਰਨਾ ਤੇ ਇੰਜ ਕਰਨਾ। ਤੇ ਦੂਸਰੇ ਪਾਸੇ ਲੁਧਿਆਣੇ ਦੀ ਖਬਰ ਆ ਕਿ ਪੁਲਿਸ ਦੀ ਸਖਤੀ ਕਾਰਨ ਅੱਜ ਲੋਕ ਜਿਹੜੇ ਆ ਉਹ ਸੜਕਾਂ ਤੇ ਘੱਟ ਉਤਰੇ ਤੇ ਉਲੰਘਣਾ ਕਰਨ ਵਾਲੇ 60 ਦੇ ਕਰੀਬ ਜਿਹੜੇ ਸੀਗੇ ਮੁਸ਼ਟੰਡੇ ਉਹ ਚੱਕ ਕੇ ਉਹਨਾਂ ਨੇ ਨਜ਼ਰਬੰਦ ਕਰ ਦਿੱਤੇ। ਸੋ ਲੁਧਿਆਣਾ ਦੇ ਵਿੱਚੋਂ ਵੈਸੇ ਦੱਸਦੇ ਖਬਰ ਆ ਰਹੀ ਹੈ, ਦੇਰ ਸ਼ਾਮ ਦੀ ਖਬਰ ਆ ਕਿ ਉੱਥੋਂ ਵੀ ਸ਼ਾਇਦ ਕੋਈ ਮਰੀਜ਼ ਮਿਲੇ ਆ। ਹਾਲਾਂਕਿ ਮੈਂ ਆਪਣੇ ਤੌਰ ਤੇ ਪੁਸ਼ਟੀ ਨਹੀਂ ਕਰਦਾ ਇੱਕ ਹੈ ਜਾਂ ਦੁੱਖ ਹੈ, ਕਿਉਂਕਿ ਤੁਸੀਂ ਦੇਖਿਆ ਹੀ ਹੋਣਾ ਜੋ ਉੱਥੇ ਚੱਲਿਆ ਕੰਮ ਦਿੱਲੀ ਦੇ ਵਿੱਚ, ਤਾਂ ਉਹ ਕੁਛ ਮੌਲਵੀ ਸੀਗੇ ਜਿਨ੍ਹਾਂ ਨੇ ਉੱਥੇ ਕੀਤਾ ਸੀ, ਮਜ਼ਮਾ ਲਾਇਆ ਸੀਗਾ। ਉਸ ਤੋਂ ਬਾਅਦ ਉੱਥੇ ਹਾਹਾਕਾਰ ਮਚ ਗਈ ਕਿਉਂਕਿ ਬਹੁਤ ਵੱਡਾ ਇਕੱਠ ਸੀ, 2000-2500 ਬੰਦਾ ਇਕੱਠਾ ਹੋਇਆ ਸੀਗਾ। ਉਸ ਤੋਂ ਬਾਅਦ ਸ਼ਾਹ ਦੀ ਤੇਲੰਗਾਨਾ 'ਚ ਮੌਤ ਹੋ ਜਾਂਦੀ ਆ ਤੇ ਹੁਣ ਬਹੁਤ ਸਾਰੇ ਸਵਾਲਾਤ ਜਿਹੜੇ ਆ ਉਹ ਉੱਠ ਰਹੇ ਆ ਤੇ ਦੱਸਦੇ ਆ ਕਿ ਉਹਨਾਂ ਦੇ ਵਿੱਚੋਂ ਹੀ ਕੁਛ ਜਿਹੜੇ ਆ ਉਹ ਇੱਧਰ ਪੰਜਾਬ ਦੇ ਵਿੱਚ ਵੀ ਆਇਆ। ਤਾਂ ਬਹਰਹਾਲ ਦੇਖਦੇ ਆ ਕੱਲ ਨੂੰ ਕੀ ਵਾਪਰਦਾ, ਕੀ ਕੋਈ ਸਾਨੂੰ ਸੁਖਦ ਸੁਨੇਹਾ ਮਿਲੂਗਾ ਜਾਂ ਇਸੇ ਤਰ੍ਹਾਂ ਦੀਆਂ ਦੁਖਦ ਖਬਰਾਂ ਹੀ ਪੜ੍ਹਨ ਨੂੰ ਸਾਨੂੰ ਮਿਲਣਗੀਆਂ, ਸੁਣਨ ਨੂੰ ਸਾਨੂੰ ਮਿਲਣਗੀਆਂ। ਜੀ ਜੀ, ਅਗਲੀ ਗੱਲ ਕਰੀਏ ਕਰੋਨਾ ਦੇ ਕਹਿਰ ਦੌਰਾਨ ਕਹਿੰਦੇ ਕੈਪਟਨ ਵੱਲੋਂ ਮੰਤਰੀਆਂ ਲਈ ਵੀ ਸਖਤ ਫਰਮਾਨ ਨੇ। ਹਾਂਜੀ, ਇਹਨਾਂ ਨੇ ਸਖਤ ਫਰਮਾਨ ਇਹ ਕੀਤੇ ਆ ਕਿ ਭਾਈ ਤੁਸੀਂ 3 ਦਿਨ ਤੱਕ ਆਪਣੇ ਘਰਾਂ ਦੇ ਵਿੱਚ ਬੈਠ ਕੇ ਕੰਮ ਕਰੋ, ਜਨਤਾ ਦੇ ਵਿੱਚ ਨਾ ਜਾਵੋ। ਤੇ ਮੇਰੇ ਖਿਆਲ ਦੇ ਨਾਲ ਇੱਕ ਚੰਗਾ ਫੈਸਲਾ ਵੀ ਆ, ਕਿਉਂਕਿ ਕਰਦੇ ਕੀ ਪਏ ਆ ਉੱਥੇ ਜਿੱਥੇ ਵੀ ਜਾਂਦੇ ਆ ਉਹ ਇੱਕ ਤਾਂ ਇਹਨਾਂ ਦਾ ਮਸੀਂ ਬਚ ਕੇ ਨਿਕਲਿਆ, ਤੁਹਾਨੂੰ ਪਤਾ ਲੋਕ ਮਗਰ ਪੈ ਗਏ ਸਨ ਮੰਤਰੀ ਦੇ ਜੀ। ਤਾਂ ਜਿੱਥੇ ਵੀ ਜਾਂਦੇ ਆ ਇੱਕ ਮੰਤਰੀ ਸਾਹਿਬ ਐਸੇ ਆ ਕਿ ਜਦ ਉਹ ਰਾਸ਼ਨ ਵੰਡ ਰਹੇ ਸੀਗੇ, ਫੋਟੋ ਸੈਸ਼ਨ ਚੱਲ ਰਿਹਾ ਸੀਗਾ, ਸੱਜੇ ਵੀ ਭੀੜ ਖੱਬੇ ਵੀ ਭੀੜ, ਨਾਲ ਅਫਸਰ ਨਾਲ ਪੁਲਿਸਮੈਨ,
ਔਰ ਕਿਸੇ ਦੇ ਵੀ ਕੋਈ ਮਾਸਕ ਨਹੀਂ ਪਾਇਆ, ਕਿਸੇ ਦੀ ਕੋਈ ਸਰੀਰਕ ਦੂਰੀ ਨਹੀਂ, ਕਿਸੇ ਦੇ ਕੋਈ ਗਲਵਜ਼ ਨਹੀਂ ਪਾਏ ਹੋਏ। ਤਾਂ ਮਤਲਬ ਕਿ ਆਪ ਤੇ ਡੁੱਬਣਾ ਹੀ ਡੁੱਬਣਾ, ਦੂਸਰੇ ਨੂੰ ਵੀ ਨਾਲ ਡੁੱਬਣਾ। ਤਾਂ ਮੰਤਰੀ ਇਸੇ ਤਰ੍ਹਾਂ ਹੀ ਚੱਲਦੇ। ਔਰ ਮੈਂ ਉਦੋਂ ਵੀ ਇੱਕ ਗੱਲ ਕਹੀ ਸੀਗੀ ਜਿੱਦਣ ਇਹ ਕੰਮ ਸ਼ੁਰੂ ਹੋਇਆ ਕਿ ਦੇਖੋ ਜਦ ਇਹ ਲੋਕ ਆਉਣਗੇ ਥੱਲੇ, ਹੇਠਾਂ ਆਉਣਗੇ, ਇਕੱਠ ਇਹਨਾਂ ਨੇ ਮੱਲੋਜੋਰੀ ਕਰ ਲੈਣਾ ਜਾਂ ਹੋ ਜਾਣਾ, ਦੋਏ ਚੀਜ਼ਾਂ ਵਾਪਰ ਸਕਦੀਆਂ। ਤਾਂ ਉਹ ਖਤਰਨਾਕ ਸਿਚੁਏਸ਼ਨ ਹੋਏਗੀ। ਉਹਦੇ ਨਾਲੋਂ ਚੰਗਾ ਕਿ ਜੇ ਇਹਨਾਂ ਨੇ ਬੈਠਣਾ ਆ ਤਾਂ ਉੱਥੇ ਅਫਸਰਾਂ ਦੇ ਸਰਾਣੇ ਬੈਠਣ, ਅਫਸਰਸ਼ਾਹੀ ਦੇ ਸਰਾਣੇ ਬੈਠਣ, ਲੋਕਾਂ ਦੇ ਵਿੱਚ ਆ ਕੇ ਬੈਠਣ। ਲੋਕ ਇਹਨਾਂ ਤੱਕ ਆਪਣੀਆਂ ਮੁਸ਼ਕਲਾਤਾਂ ਜਿਹੜੀਆਂ ਉਹ ਆਪਣੇ ਆਪ ਪਹੁੰਚਾਈ ਜਾਊਗੇ ਤਾਂ ਇਹ ਆਪੇ ਉਹਨਾਂ ਦਾ ਨਿਵਾਰਨ ਕਰਨ। ਤਾਂ ਜਿਹੜੀ ਇਹਨਾਂ ਨੇ ਹੁਣ ਹਦਾਇਤ ਦਿੱਤੀ ਹੈ ਕੈਪਟਨ ਸਾਹਿਬ ਨੇ, ਲੋਕ ਤੇ ਇਹਨਾਂ ਨੂੰ ਕਈ ਦਿਨ ਦੀ ਦੇ ਰਹੇ ਸਨ ਕਿ ਕਰ ਕੀ ਰਹੇ ਆ, ਇਹ ਕਰਦੇ ਕੀ ਪਏ ਆ, ਇਹ ਫਾਇਦਾ ਕਰਨ ਦੀ ਥਾਂ ਤੇ ਉਲਟਾ ਨੁਕਸਾਨ ਕਰ ਰਹੇ ਆ। ਤਾਂ ਚਲੋ ਚੰਗੀ ਗੱਲ ਆ, ਇਹ ਟਿਕੇ ਰਹਿਣ ਤਾਂ ਬਿਹਤਰ ਆ। ਭਗਵੰਤ ਮਾਨ ਨੇ ਵੀ ਇਹਨਾਂ ਦਾ ਕ੍ਰਿਟਿਸਿਜ਼ਮ ਕੀਤਾ ਸੀਗਾ ਕਿ ਇਹ ਕੰਮ ਜਿਹੜਾ ਉਲਟ ਚੱਲ ਰਿਹਾ। ਤਾਂ ਸਿਆਸਤ ਜਿਹੜੀ ਆ ਉਹ ਹਰੇਕ ਮਾਮਲੇ 'ਚ ਆ ਜਾਂਦੀ ਹੈ, 70 ਤੱਕ ਪਹੁੰਚੀ ਪਈ ਆ, ਪਰ 70 ਤੇ 72 ਵਾਉਣ ਵਾਲੀ ਸਿਆਸਤ ਜਿਹੜੀ ਉਹ ਸਾਨੂੰ ਨਹੀਂ ਚਾਹੀਦੀ। ਸਾਨੂੰ ਇਹੋ ਜਿਹੀ ਸਿਆਸਤ ਚਾਹੀਦੀ ਆ ਜੋ ਫੋਟੋ ਸੈਸ਼ਨ ਨਾ ਕਰਵਾਵੇ। ਸਾਨੂੰ ਇਸ ਤਰ੍ਹਾਂ ਦੀ ਸਿਆਸਤ ਚਾਹੀਦੀ ਆ ਜੋ ਅਸਲ ਦੇ ਵਿੱਚ ਲੋਕਾਂ ਦਾ ਮਸੀਹਾ ਬਣ ਕੇ ਕੰਮ ਕਰੇ ਕਿ ਹਾਂ ਅਸੀਂ ਤੁਹਾਡੇ ਨਾਲ ਖਲੋਤੇ, ਸਾਨੂੰ ਫੋਟੋਆਂ ਪਿਆਰੀਆਂ ਨਹੀਂ, ਸਾਨੂੰ ਇਹ ਪਿਆਰਾ ਵਾ ਕਿ ਤੁਹਾਡਾ ਪੇਟ ਭਰੇ, ਤੁਹਾਡਾ ਜੀਵਨ ਅੱਛੇ ਢੰਗ ਨਾਲ ਚੱਲੇ। ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਆ ਹੋਣੀ ਚਾਹੀਦੀ ਆ। ਪਰ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਨਿਰੋਲ ਰਾਜਨੀਤੀ ਜਿਹਨੂੰ ਆਪਾਂ ਕਹਿੰਦੇ ਆ, ਉਹ ਬਹੁਤ ਘੱਟ ਵੇਖਣ ਨੂੰ ਮਿਲਦੀ ਆ। ਤਾਂ ਜੇ ਇਹਨਾਂ ਨੇ ਕਰਨਾ ਹੀ ਆ ਤੇ ਇਹਨਾਂ ਨੂੰ ਕਹੋ ਕਿ ਆਪਦੇ ਗਨਮੈਨ ਭਾਈ ਤੁਸੀਂ ਰੱਖੋ, ਮਤਲਬ ਕਿ ਉਹ ਨਫਰੀ ਦੇ ਵਿੱਚ ਦਿਓ, ਇੱਕ ਅੱਧਾ ਰੱਖ ਲਓ ਜੇ ਰੱਖਣਾ। ਪੁਲਿਸ ਦੀ ਗੱਡੀ ਤੇ ਚੜ੍ਹ ਜਾਓ ਆਪਣੇ ਹਲਕੇ ਦੇ ਵਿੱਚ, ਪੁਲਿਸ ਦੀ ਗੱਡੀ ਚੱਲਦੀ ਆ, ਕਿਉਂ ਤੇਲ ਬਾਲਣਾ ਇੰਨੀਆਂ ਗੱਡੀਆਂ ਦਾ? ਪੁਲਿਸ ਦੀ ਗੱਡੀ ਦੇ ਵਿੱਚ ਬਹਿ ਜਾਓ, ਸੇਵਾ ਹੀ ਕਰਨੀ ਆ। ਜਿੱਥੇ ਉਹ ਜਾਂਦੇ ਆ ਤੁਸੀਂ ਨਾਲ ਤੁਰੇ ਚਲੋ, ਨਾਲੇ ਤੇ ਗਨਮੈਨਾਂ ਦਾ ਖਰਚਾ ਬਚੂਗਾ। ਗਨਮੈਨ ਤੇ ਪੱਕੇ ਮਿਲ ਜਾਣੇ, 2-4 ਜਿਹੜੇ ਪੁਲਿਸ ਵਾਲੇ ਗੱਡੀ 'ਚ ਬੈਠੇ ਹੋਣਗੇ, ਤੇ ਨਾਲੇ ਪੁੰਨ ਨਾਲੇ ਫਲੀਆਂ, ਨਾਲੇ ਤੁਹਾਡੇ ਗਨਮੈਨ ਵਾਲਾ ਸ਼ੌਂਕ ਪੂਰਾ ਹੋ ਜੂ, ਨਾਲੇ ਸਾਰੀ ਦਿਹਾੜੀ ਵੇਖਿਓ ਪੁਲਿਸ ਵਾਲੇ ਕਿੰਨੀ ਸੇਵਾ ਕਰਦੇ ਆ। ਨਾਲੇ ਤੁਹਾਡੇ ਵੇਖਿਆ ਕੁਛ ਹੋ ਸਕਦਾ ਪੁਲਿਸ ਵਾਲੇ ਜਿਹੜੇ ਉਹ ਆਪਣੇ ਵਤੀਰੇ 'ਚ ਵੀ ਚੇਂਜ ਕਰਨਾ। ਤਾਂ ਤੁਸੀਂ ਜਾ ਕੇ ਲੋਕਾਂ ਦੇ ਵਿੱਚ ਸੇਵਾ ਕਰੋ, ਤੁਹਾਡੀ ਸੇਵਾ ਵਾਲਾ ਕੀੜਾ ਜਿਹੜਾ ਵੀ ਪ੍ਰਸੰਨ ਹੋ ਜਾਊਗਾ। ਸੋ ਜੇ ਕਰਨਾ ਹੀ ਆ ਤਾਂ। ਦੂਜੀ ਗੱਲ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦੀਆਂ ਹਰਕਤਾਂ ਕਰਕੇ ਜਾਂ ਸ਼ਿਕਾਇਤਾਂ ਕਰਕੇ ਹੀ ਆਖਿਆ ਕਿ ਭਾਈ ਤੁਸੀਂ 3 ਦਿਨ ਤੱਕ ਬੈਠੋ, ਕਿਉਂਕਿ ਹੇਠਲੇ ਪੱਧਰ ਤੋਂ ਸ਼ਿਕਾਇਤਾਂ ਇਹ ਆ ਰਹੀਆਂ ਸਨ ਕਿ ਇਹ ਜਿਹੜੇ ਮੰਤਰੀ ਆ ਕੁਛ ਮਾਮਲਿਆਂ 'ਚ ਪੱਖਪਾਤ ਕਰ ਰਹੇ ਆ, ਕੁਛ ਮਾਮਲਿਆਂ ਦੇ ਵਿੱਚ ਅਣਗਹਿਲੀ ਕਰ ਰਹੇ ਆ। ਔਰ ਦੂਜੀ ਚੀਜ਼ ਇਹ ਆ ਕਿ ਲੋਕ ਇਹਨਾਂ ਨਾਲ ਨਿਰਾਸ਼ ਹੋ ਰਹੇ ਆ ਕਿ ਹੇਠਾਂ ਮੰਤਰੀ ਜਾਏਗਾ ਤਾਂ ਮੰਨ ਲਓ ਉਹ 5 ਘਰ ਵੀ ਛੱਡ ਆਉਂਦਾ ਜਾਂ 5 ਘਰ ਨਹੀਂ ਉਹ ਕਵਰ ਕਰਦਾ, ਤਾਂ ਉਹਦੇ ਵਿੱਚ ਕੀ ਆ ਕਿ ਬਹੁਤ ਵੱਡਾ ਮੈਸੇਜ ਜਿਹੜਾ ਉਹ ਸਰਕਾਰ ਦੇ ਉਲਟ ਜਾਂਦਾ ਕਿ ਇਹ ਆਹ ਕੁਛ ਕਰ ਰਹੇ ਆ। ਸੋ ਸ਼ਾਇਦ ਇਸੇ ਕਰਕੇ ਹੀ ਇਹਨਾਂ ਨੇ ਹੁਣ ਆਪਣੇ ਜਿਹੜੇ ਆ ਬੰਦੇ ਘਰੇ ਬਿਠਾ ਲਏ। ਜੀ ਜੀ। ਅਗਲੀ ਜਿਹੜੀਆਂ ਗੱਲ ਕਰਦੇ ਆ ਮਿੰਟੂ ਜੀ, ਕਹਿੰਦੇ ਕਰਫਿਊ ਦੇ ਦੌਰਾਨ ਡੰਡ ਬੈਠਕਾਂ ਕਢਾਉਣ ਵਾਲੇ ਅਫਸਰਾਂ ਦੀ ਕਹਿੰਦੇ ਆਈ ਹੁਣ ਸ਼ਾਮਤ। ਹਾਂਜੀ, ਅਬੋਹਰ ਦੇ ਵਿੱਚੋਂ SDM ਇਹਨਾਂ ਨੇ ਬਦਲ ਦਿੱਤਾ। ਉਸ SDM ਨੇ ਬੜੀ ਹਨੇਰੀ ਲਿਆਂਦੀ ਸੀਗੀ। ਉਹ 2 ਦਿਨ ਜਿਹੜੇ ਗੁਜ਼ਰੇ ਆ ਨਾ, ਪਹਿਲੇ 2 ਦਿਨ ਕਰਫਿਊ ਦੇ, ਉਹਦੇ ਵਿੱਚ ਉਹਨੇ ਬਹੁਤ ਰੇਲ ਬੰਨੀ ਸੀ ਕੁਛ ਲੋਕਾਂ ਦੀ। ਉਹਨੇ ਬੈਠਕਾਂ ਬੁਠਕਾਂ ਚੰਗੀਆਂ ਕਢਾਈਆਂ ਸੀਗੀਆਂ, ਪਰ ਉਹਦੇ ਕੰਮ ਜਿਹੜੇ ਆ ਥੋੜੇ ਜਿਹੇ ਪੁੱਠੇ ਹੀ ਸੀਗੇ, ਕਿਉਂਕਿ ਉਹਨੇ ਇੱਥੋਂ ਤੱਕ ਬੰਦਿਆਂ ਤੋਂ ਪਬਲਿਕਲੀ ਅਖਵਾ ਲਿਆ ਕਿ ਮੈਂ ਕੁੱਤਾ ਹਾਂ। ਇਸ ਤਰ੍ਹਾਂ ਦੇ ਸ਼ਬਦ ਜਿਹੜੇ ਅਖਵਾਏ ਤਾਂ ਉਹ ਬਹੁਤ ਜ਼ਿਆਦਾ ਵਿਵਾਦ ਹੋ ਗਿਆ, ਕਿਉਂਕਿ ਸੁਨੀਲ ਜਾਖੜ ਹੋਰਾਂ ਦਾ ਫਿਰ ਆਪਣਾ ਏਰੀਆ ਉਹਨਾਂ ਦਾ, ਤਾਂ ਲੋਕ ਫਿਰ ਇਹਨਾਂ ਨੂੰ ਕਹਿਣਗੇ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਅਫਸਰ ਹੈ ਇੱਥੋਂ ਬਦਲੋ। ਤਾਂ ਫਿਰ ਚੱਲਦੇ ਕਰਫਿਊ ਦੇ ਵਿੱਚ ਹੀ ਇਹਨਾਂ ਨੇ ਉਹ ਜਿਹੜਾ SDM ਸੀਗਾ ਉਹ ਬਦਲ ਕੇ ਤੇ ਦੂਸਰਾ ਲਿਆਂਦਾ ਹੁਣ ਉਹਦੀ ਥਾਂ ਤੇ। ਤਾਂ ਇਹ ਮਾਮਲਾ ਜਿਹੜਾ ਉਹ ਤੁਸੀਂ ਆਪ ਹੀ ਵੇਖ ਲਓ ਕਿ ਕਿੰਨਾ ਪੁੱਠਾ ਪਿਆ ਵਾ ਕਿ ਚੱਲਦੇ ਕਰਫਿਊ ਦੇ ਵਿੱਚ SDM ਵਰਗਾ ਇੱਕ ਮਹੱਤਵਪੂਰਨ ਅਫਸਰ ਹੈ ਜਿਹੜਾ ਉਹ ਟਰਾਂਸਫਰ ਕਰਨਾ ਪਿਆ। ਤਾਂ ਇਹ ਸ਼ਿਕਾਇਤਾਂ ਜਿਹੜੀਆਂ ਉਹ ਇਹਨਾਂ ਨੂੰ ਥਾਂ ਤੋਂ ਹੀ ਸੁਣਨ ਨੂੰ ਮਿਲੀਆਂ। ਉਹ ਜਿਹੜੇ ਪਹਿਲੇ 2 ਦਿਨ ਸੀਗੇ, ਹਾਂ ਕੁਛ ਲੋਕਾਂ ਨੇ ਐਪਰੀਸ਼ੀਏਟ ਕੀਤਾ ਇਹਨਾਂ ਨੂੰ ਸ਼ੁਰੂ ਦੇ ਵਿੱਚ ਕਿ ਠੀਕ ਆ ਤੁਸੀਂ ਇਸ ਢੰਗ ਨਾਲ ਚੱਲ ਰਹੇ ਹੋ ਤਾਂ ਬਿਹਤਰ ਆ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਚੀਜ਼ਾਂ ਵਿਗੜੀਆਂ, ਜਿਸ ਤਰੀਕੇ ਨਾਲ ਚੀਜ਼ਾਂ ਜਿਹੜੀਆਂ ਲੀਹੋਂ ਲੱਥ ਗਈਆਂ, ਉਸ ਤੋਂ ਬਾਅਦ ਲੋਕਾਂ ਦਾ ਵਿਰੋਧ ਹੋਇਆ ਔਰ ਵਿਰੋਧ ਵੀ ਬੜਾ ਜ਼ਬਰਦਸਤ ਹੋਇਆ। ਵਿਰੋਧ ਇਹਨਾਂ ਦੇ ਆਪਣੇ ਬੰਦਿਆਂ ਨੇ ਵੀ ਕੀਤਾ, ਤਾਂ ਫਿਰ ਉਹਦਾ ਨਤੀਜਾ ਇਹੋ ਹੀ ਵੇਖਣ ਨੂੰ ਮਿਲਿਆ। ਹੋਰ ਵੀ ਕਈ ਥਾਵਾਂ ਤੋਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹ ਮਿਲ ਚੁੱਕੀਆਂ। ਆਉਣ ਵਾਲੇ ਦਿਨਾਂ 'ਚ ਸ਼ਾਇਦ ਉਧਰ ਵੀ ਕਾਰਵਾਈ ਹੋ ਜਾਊਗੀ। ਜੀ ਜੀ। ਤੇ ਅਗਲੀ ਜਿਹੜੀ ਗੱਲ ਕਰੀਏ ਤੇ ਕਹਿੰਦੇ ਵੀ ਕਰੋਨਾ ਨੇ ਪਾਇਆ ਪ੍ਰਵਾਸੀ ਭਾਰਤੀਆਂ ਨੂੰ ਵੀ ਪੰਗਾ, ਕੈਪਟਨ ਸਰਕਾਰ ਨੇ ਵੀ ਲਿਆਇਆ ਹੁਣ ਨਵਾਂ ਐਕਸ਼ਨ। ਇਹਨਾਂ ਨੇ ਕੀ ਕਰ ਦਿੱਤਾ ਜੀ ਹੁਣ?
ਨਹੀਂ ਦੇਖੋ, ਇਹਨਾਂ ਨੇ ਐਕਸ਼ਨ ਇੱਕ ਇਹ ਲਿਆ ਵਾ। ਵੈਸੇ ਅੱਜ ਕੱਲ ਤੁਹਾਨੂੰ ਪਤਾ ਜਿੱਦਾਂ ਦੇ ਹੈਡਿੰਗ ਬਣਦੇ ਆ ਖਬਰਾਂ ਦੇ, ਉਹ ਐਵੇਂ ਧੂ ਪਾ ਦਿੰਦੇ ਇੱਕ ਵਾਰੀ, ਵੈਸੇ ਗੱਲ ਇੰਨੀ ਹੁੰਦੀ ਨਹੀਂ ਹੈ। ਤਾਂ ਖੈਰ ਉਹਨਾਂ ਨੇ ਜਿਹੜਾ ਐਕਸ਼ਨ ਲਿਆ ਉਹ ਮੇਰੇ ਖਿਆਲ ਦੇ ਨਾਲ ਠੀਕ ਹੈ। ਐਕਸ਼ਨ ਉਹਨਾਂ ਨੇ ਇਹ ਲਿਆ ਕਿ ਇੱਕ ਮੌਕਾ ਤੁਹਾਨੂੰ ਅਸੀਂ ਹੋਰ ਦਿੰਦੇ ਹਾਂ, ਮਤਲਬ ਕਿ ਜਿਹੜੇ ਬੰਦੇ ਬਾਹਰੋਂ ਆਏ ਆ ਔਰ ਜੋ ਬੰਦੇ ਆਪਣੇ ਆਪ ਨੂੰ ਸਾਹਮਣੇ ਨਹੀਂ ਲਿਆ ਰਹੇ, ਤਾਂ ਉਹਨਾਂ ਵਾਸਤੇ ਅਸੀਂ ਇੱਕ ਮੌਕਾ ਹੋਰ ਦੇਵਾਂਗੇ। ਮਤਲਬ ਕਿ ਅਸੀਂ ਸਿੱਧੇ ਤੌਰ ਤੇ ਉਹਨਾਂ ਦੇ ਪਾਸਪੋਰਟ ਨਹੀਂ ਰੱਦ ਕਰਾਂਗੇ, ਅਸੀਂ ਉਹਨਾਂ ਨੂੰ ਮੌਕਾ ਇਹ ਦਿੰਦੇ ਹਾਂ ਕਿ ਤੁਸੀਂ ਸੈਲਫ ਡਿਕਲੇਰੇਸ਼ਨ ਦੇ ਦਿਓ। ਮਤਲਬ ਸੈਲਫ ਡਿਕਲੇਰੇਸ਼ਨ ਦੇ ਦਿਓ, ਤੁਸੀਂ ਵੀ ਕਿੱਥੋਂ ਆਏ ਹੋ, ਕਦੋਂ ਤੋਂ ਆਏ ਹੋ। ਔਰ ਇਹ ਉਹਨਾਂ ਬੰਦਿਆਂ ਵਾਸਤੇ ਆ ਜਿਹੜੇ 30 ਜਨਵਰੀ ਤੋਂ ਬਾਅਦ ਇੱਥੇ ਆਏ ਆ। ਮਤਲਬ ਜਿਹੜੇ 30 ਜਨਵਰੀ ਤੋਂ ਪਹਿਲਾਂ ਆਏ ਆ ਉਹਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਕਈਆਂ ਦੇ ਵਿੱਚ ਉਧਰ ਵੀ ਭੜਥੂ ਪਿਆ ਹੋਇਆ ਕਿ ਸ਼ਾਇਦ ਸਾਨੂੰ ਵੀ ਸਾਰਾ ਕੁਝ ਦੱਸਣਾ ਪਊਗਾ। ਤਾਂ ਹੁੰਦਾ ਕੁਛ ਨਹੀਂ ਆ, ਤੁਸੀਂ ਟਰੈਵਲ ਹਿਸਟਰੀ ਦੱਸਣੀ ਆਪਣੀ, ਕਿੱਥੇ ਤੁਸੀਂ ਲੈਂਡ ਹੋਏ ਹੋ, ਉਸ ਤੋਂ ਬਾਅਦ ਕਿੱਥੇ ਤੁਸੀਂ ਰਹਿ ਰਹੇ ਹੋ। ਔਰ ਇਸ ਤੋਂ ਇਲਾਵਾ 14 ਦਿਨ ਦਾ ਹੋ ਸਕਦਾ ਤੁਹਾਡੇ ਘਰ ਦੇ ਮੂਹਰੇ ਕੁਆਰੰਟੀਨ ਦਾ ਲਾ ਦੇਣ ਬੋਰਡ ਵਗੈਰਾ, ਤਾਂ ਤੁਹਾਨੂੰ 14 ਦਿਨ ਹੋ ਸਕਦਾ ਘਰ ਦੇ ਵਿੱਚ ਰੱਖਣ ਲਈ ਕਹਿਣ ਕਿ ਹਾਂ ਬਈ ਘਰ ਦੇ ਵਿੱਚ ਟਿਕੇ ਰਹਿਣਾ, ਕਿਤੇ ਬਾਹਰ ਨਹੀਂ ਜਾਣਾ। ਜੇ ਜਾਣਾ ਵੀ ਹੈ ਤਾਂ ਕਿਸੇ ਐਮਰਜੈਂਸੀ ਦੇ ਤਹਿਤ ਤਾਂ ਤੁਹਾਨੂੰ ਦੱਸਣਾ ਪਊਗਾ, ਇਨਫੋਰਮ ਕਰਨਾ ਪਊਗਾ। ਸੋ ਇਹ ਇੱਕ ਤਰ੍ਹਾਂ ਨਾਲ ਐਕਸ਼ਨ ਹੈ, ਲਾਸਟ ਐਕਸ਼ਨ ਹੈ ਇਹਨਾਂ ਦਾ। ਉਸ ਤੋਂ ਬਾਅਦ ਫਿਰ ਜਿਹੜਾ ਉਹ ਸੁਪਰ ਐਕਸ਼ਨ ਹੀ ਹੋਣਾ, ਮਤਲਬ ਕਿ ਪਾਸਪੋਰਟ ਰੱਦ ਕੀਤੇ ਜਾ ਸਕਦੇ। ਤਾਂ ਸੈਲਫ ਡਿਕਲੇਰੇਸ਼ਨ ਦੇ ਤਹਿਤ ਅੱਜ ਮੇਰੇ ਖਿਆਲ ਦੇ ਨਾਲ ਖਬਰ ਵੀ ਆਈ ਆ ਕਿ ਤਰਨਤਾਰਨ ਦੇ ਵਿੱਚੋਂ 16 ਬੰਦੇ ਜਿਹੜੇ ਉਹ ਆਪਣੇ ਆਪ ਸਾਹਮਣੇ ਵੀ ਆ ਗਏ ਆ। ਇਸੇ ਤਰ੍ਹਾਂ ਬਰਨਾਲਾ ਦੇ ਵਿੱਚੋਂ ਵੀ 350 ਬੰਦਾ ਇਹਨਾਂ ਨੇ ਆਇਡੈਂਟੀਫਾਈਡ ਕੀਤਾ ਵਾ। ਔਰ ਇੱਕ ਚੀਜ਼ ਜਿਹੜੀ ਆ ਉਹ ਸੁਣਨ ਦੇ ਵਿੱਚ ਆ ਰਹੀ ਆ ਅੰਦਰੋਂ ਸਰਕਾਰ ਦੇ ਕਿ ਦੇਖੋ ਕੱਲੇ ਪਾਸਪੋਰਟ ਰੱਦ ਨਹੀਂ ਕਰੂਗੇ, ਹੋ ਸਕਦੇ ਕਿ ਉਸ ਤੋਂ ਬਾਅਦ ਜਿਹੜੇ ਬੰਦੇ ਆਇਡੈਂਟੀਫਾਈਡ ਹੋਣ ਉਹਨਾਂ ਤੇ ਮੁਕੱਦਮਾ ਵੀ ਦਰਜ ਕੀਤਾ ਜਾਵੇ। ਔਰ ਭਾਰਤੀ ਸੰਵਿਧਾਨ ਦੇ ਵਿੱਚ ਦੱਸਦੇ ਆ, ਕਾਨੂੰਨ ਦੇ ਵਿੱਚ ਐਸਾ ਪ੍ਰਬੰਧ ਹੈ, ਜੋ CRPC ਹੈ ਜਿਹੜੀ ਹੈ, ਤਾਂ ਉਹਦੇ ਵਿੱਚ ਇਹ ਪ੍ਰਬੰਧ ਹੈ ਕਿ ਜਿੱਦਾਂ ਹੁਣ ਇੱਕ ਮਾਮਲਾ ਮੇਰੇ ਧਿਆਨ ਗੋਚਰ ਆ ਸ਼ਾਇਦ ਹਿਮਾਚਲ ਦਾ, ਕਾਂਗੜ ਦਾ। ਤਾਂ ਕਾਂਗੜਾ ਜਿਹੜਾ ਉੱਥੋਂ ਦਾ ਮਾਮਲਾ ਕਿ ਕੋਈ ਮਾਈ ਆਈ ਸੀਗੀ ਦੁਬਈ ਦੇ ਵਿੱਚੋਂ, ਉਹਨੇ ਆਪਣੀ ਟਰੈਵਲ ਹਿਸਟਰੀ ਇਸੇ ਤਰ੍ਹਾਂ ਲੁਕਾ ਲਈ, ਉਹਨੇ ਦੱਸਿਆ ਨਹੀਂ, ਜਾਣਕਾਰੀ ਕੋਈ ਨਹੀਂ ਦਿੱਤੀ। ਉਹਦਾ ਨਤੀਜਾ ਇਹ ਨਿਕਲਿਆ ਕਿ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਕਿਉਂਕਿ ਉਹ ਕਰੋਨਾ ਪੋਜ਼ਿਟਿਵ ਸੀਗੀ। ਤਾਂ ਪਰਚਾ ਦਰਜ ਜਿਹੜੀ ਧਾਰਾ ਦੇ ਤਹਿਤ ਕੀਤਾ ਗਿਆ, ਸ਼ਾਇਦ 270 ਆ, ਉਹਦੇ ਵਿੱਚ ਇਹੋ ਪ੍ਰਬੰਧ ਹੈ ਕਿ ਜੇ ਕੋਈ ਬੰਦਾ ਇਸ ਤਰ੍ਹਾਂ ਆਪਣੀ ਬਿਮਾਰੀ ਦੀ ਜਾਣਕਾਰੀ ਲੁਕਾਉਂਦਾ ਔਰ ਉਸ ਬਿਮਾਰੀ ਦੇ ਕਰਕੇ ਅੱਗੇ ਕਿਸੇ ਨੂੰ ਸਮਾਜ ਦੇ ਵਿੱਚ ਨੁਕਸਾਨ ਹੁੰਦਾ ਤਾਂ ਇਟ ਮੀਨ ਕਿ ਉਹਨੇ ਆਫੈਂਸ ਕੀਤਾ, ਉਹਨੇ ਗੁਨਾਹ ਕੀਤਾ, ਤਾਂ ਉਹਦੇ ਤੇ ਇਹ ਮਾਮਲਾ ਬਣਦਾ। ਸੋ ਇਹ ਜ਼ਰੂਰ ਜਿਹੜਾ ਉਹ ਧਿਆਨ ਰੱਖ ਲਿਓ, ਜੇ ਕੋਈ ਤੁਹਾਡਾ ਨੋਨ ਹੈ, ਤੁਹਾਡਾ ਕੋਈ ਜਾਣਕਾਰ ਹੈ ਇਸ ਤਰ੍ਹਾਂ ਦਾ, ਤੇ ਉਹਨੂੰ ਕਹੋ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ। ਉਸ ਤੋਂ ਬਾਅਦ ਜਿਹੜੀ ਕਾਰਵਾਈ ਆ ਉਹ ਪਾਸਪੋਰਟ ਰੱਦ ਵਾਲੀ ਤੇ ਹੋ ਹੀ ਸਕਦੀ ਆ, ਉਲਟਾ ਮਾਮਲਾ ਜਿਹੜਾ ਉਹ ਬਹੁਤ ਪੁੱਠਾ ਪੈ ਸਕਦਾ, ਤੁਹਾਡੇ ਤੇ ਇੱਕ ਵੱਖਰਾ ਕੇਸ ਵੀ ਦਰਜ ਹੋ ਸਕਦਾ। ਜੀ ਜੀ ਬਿਲਕੁਲ, ਇਹ ਧਿਆਨ ਰੱਖਣ ਦੀ ਜਿਹੜੀ ਜ਼ਰੂਰਤ ਹੈ। ਤੇ ਸਭ ਨੂੰ ਪਤਾ ਹੈ ਵੀ ਜਦੋਂ ਇੱਕ ਵਾਰੀ ਉੱਥੇ ਪ੍ਰੋਬਲਮ 'ਚ ਫਸਦੇ ਆ ਤੇ ਫਿਰ ਨੱਕ ਨਾਲ ਲੀਕਾਂ ਕਢਾਉਣ ਵਾਲੀ ਗੱਲ ਬਣਦੀ ਆ ਉੱਥੇ। ਸੋ ਭਾਈ ਬਚਾ 'ਚ ਹੀ ਬਚਾਇਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਸਮਾਰਟ ਫੋਨਾਂ ਲਈ ਰੱਖੇ ਪੈਸੇ ਨੂੰ ਖਰਚ ਕਰਕੇ ਕੈਪਟਨ ਦੇਵੇ ਗਰੀਬਾਂ ਨੂੰ ਰਾਸ਼ਨ, ਖਹਿਰੇ ਦਾ ਬਿਆਨ ਆ। ਸਹੀ ਆ, ਸਮਾਰਟਫੋਨਾਂ ਨੂੰ ਤੇ ਇਹਨਾਂ ਨੇ ਕਿਹਾ ਸੀਗਾ ਕਿ ਕਰੋਨਾ ਹੋ ਗਿਆ, ਤੇ ਉਸ ਤੋਂ ਬਾਅਦ ਐਸਾ ਕਰੋਨਾ ਹੋਇਆ, ਉਦੋਂ ਲੋਕਾਂ ਹੱਸ ਕੇ ਲਿਆ ਸੀ ਨਾ ਉਸ ਚੀਜ਼ ਨੂੰ, ਕਿੰਨਾ ਮਜ਼ਾਕ ਉੱਡਿਆ ਸੀ, ਕਿੰਨਾ ਮਜ਼ਾਹੀਆ ਅੰਦਾਜ਼ ਜਿਹੜਾ ਸੀ ਉਹ ਲੋਕਾਂ ਦਾ ਵੇਖਣ ਨੂੰ ਮਿਲਿਆ ਸੀ ਜਦੋਂ ਕੈਪਟਨ ਨੇ ਅਸੈਂਬਲੀ ਦੇ ਵਿੱਚ ਆਖਿਆ ਸੀਗਾ ਕਿ ਦੇਖੋ ਜੀ ਕਰੋਨਾ ਕਰਕੇ ਜਿਹੜੇ ਫੋਨ ਸਾਡੇ ਲੇਟ ਹੋ ਗਏ। ਲੋਕੀ ਕਿੰਨਾ ਹੱਸੇ, ਲੋਕਾਂ ਨੇ ਕਲਿੱਪਾਂ ਬਣਾ ਲਈਆਂ, ਪਰ ਲੋਕਾਂ ਨੂੰ ਪਤਾ ਨਹੀਂ ਸੀਗਾ ਕਿ ਹਾਸੇ ਦਾ ਮੜਾਸਾ ਬਣ ਜਾਣਾ। ਕਹਿੰਦੇ ਨੇ ਕਈ ਵਾਰ ਹਾਸੇ ਦਾ ਮੜਾਸਾ ਬਣ ਜਾਂਦਾ, ਹਾਸੇ ਦਾ ਮੜਾਸਾ ਬਣ ਗਿਆ ਕਰੋਨਾ ਜਿਹੜਾ, ਉਹ ਸੱਚੀ ਉਹ ਆ ਕੇ ਤੇ ਸਾਰਾ ਕੁਛ ਉਤਲ ਪੁਤਲ ਕਰ ਗਿਆ। ਤਾਂ ਬਹਰਹਾਲ ਸੁਖਪਾਲ ਸਿੰਘ ਖਹਿਰਾ ਨੇ ਮੰਗ ਰੱਖੀ ਆ, ਉਹ ਕਹਿੰਦੇ ਆ ਕਿ ਇਸ ਤਰ੍ਹਾਂ ਕਰੋ ਤੁਸੀਂ, ਉਹ ਜਿਹੜਾ ਪੈਸਾ ਮਤਲਬ ਕਿ ਬਜਟ ਦੇ ਵਿੱਚ ਇਹਨਾਂ ਨੇ ਰੱਖਿਆ ਹੀ ਆ ਨਾ, ਕਰੋਨਾ ਨਾ ਹੁੰਦਾ ਤੇ ਸ਼ਾਇਦ ਅੱਜ ਨੂੰ ਸਮਾਰਟਫੋਨ ਦੀ ਘੰਟੀ ਜਿਹੜੀ ਵੱਜ ਵੀ ਜਾਂਦੀ, ਹੁਣ ਰਿੰਗ ਟੋਨ ਪਤਾ ਨਹੀਂ ਕਿਹੜੀ ਲੱਗੀ ਹੋਣੀ ਸੀ, ਕਿਤੇ ਉਹ ਵੀ ਨਾ ਲਾ ਕੇ ਜਾਂਦੀ ਹੈ। ਔਰ ਜਿਹੜੀਆਂ ਬੋਲੀਆਂ ਜੀਆਂ ਪੈਂਦੀਆਂ ਸੀ, ਸਾਹ ਖਾ ਕੇ ਮੁੱਕਰ ਗਿਆ, ਅੱਗੇ ਮੈਨੂੰ ਯਾਦ ਨਹੀਂ ਹੈ, ਉਹ ਬੀਬੀਆਂ ਬੋਲੀਆਂ ਪਾਉਂਦੀਆਂ ਸੀਗੀਆਂ। ਤਾਂ ਖੈਰ ਉਹ ਤੇ ਰਿੰਗਟੋਨ ਜਿਹੜੀ ਆ ਨਹੀਂ ਵੱਜੀ। ਉਸ ਤੋਂ ਬਾਅਦ ਫਿਰ ਰੰਗੀਆਂ ਰੰਗਾਈਆਂ ਰਹਿ ਗਈਆਂ, ਤੇਰੀ ਪੱਗ ਨਾਲ ਦੀਆਂ ਚੁੰਨੀਆਂ, ਉਹ ਗਾਣਾ ਸੀਗਾ ਜਿਸ ਤਰ੍ਹਾਂ, ਤਿਆਰੀਆਂ ਜਿਹੜੀਆਂ ਉਸੇ ਤਰ੍ਹਾਂ ਹੀ ਰਹਿ ਗਈਆਂ। ਤਾਂ ਖਹਿਰਾ ਸਾਹਿਬ ਨੇ ਜਿਹੜਾ ਸੁਝਾਅ ਦਿੱਤਾ ਮੇਰੇ ਖਿਆਲ ਦੇ ਨਾਲ ਠੀਕ ਆ, ਗੌਰ ਕਰਨ ਵਾਲਾ, ਕਿ ਭਾਈ ਤੁਸੀਂ ਇਸ ਤਰ੍ਹਾਂ ਕਰੋ ਕਿ ਜਿਹੜਾ ਉਹ ਪੈਸਾ ਹੈ ਉਹ ਗਰੀਬਾਂ ਦਾ ਪੇਟ ਭਰਨਾ ਜਿਹੜਾ ਉਹ ਕਰ ਦਿਓ ਤੁਸੀਂ, ਕੋਈ ਚੱਕਰ ਨਹੀਂ ਹੈ, ਸਮਾਰਟਫੋਨ ਦੀ ਕਿਹੜੀ ਜ਼ਰੂਰਤ ਹੈ ਇਸ ਵੇਲੇ। ਤਾਂ ਵਾਕਿਆ ਬਿਲਕੁਲ ਜੇ ਇਸ ਤਰ੍ਹਾਂ ਦੀਆਂ ਸਕੀਮਾਂ ਜਿਹੜੀਆਂ ਕਿ ਲੰਮੇ ਸਮੇਂ ਤੋਂ ਲਟਕਦੀਆਂ ਪਈਆਂ ਔਰ ਜਿਹਦੀ ਕੋਈ ਜ਼ਰੂਰਤ ਵੀ ਨਹੀਂ ਹੈ, ਤਾਂ ਤੁਸੀਂ ਉਹ ਫਿਰ ਇਸ ਤਰ੍ਹਾਂ ਕਰੋ ਕਿ ਹਾਂ ਭਾਈ ਪੈਸਾ ਜਿਹੜਾ ਇੱਧਰ ਦਿਓ,
ਤੇ ਦੇਣਾ ਵੀ ਚਾਹੀਦਾ। ਇਸ ਵੇਲੇ ਜਿਹੜੀ ਸਾਡੀ ਪਹਿਲ ਹੋਣੀ ਚਾਹੀਦੀ ਆ, ਉਹ ਪਹਿਲ ਇਹ ਹੋਣੀ ਚਾਹੀਦੀ ਆ ਕਿ ਅਸੀਂ ਹਰ ਹਾਲੇ ਹਰ ਹੀਲੇ ਉਹ ਲੋਕ ਬਚਾਈਏ ਜਿਹੜੇ ਲੋਕ ਹੈਂਡ ਟੂ ਮਾਊਥ ਵਾਲੇ ਆ, ਕਮਾਇਆ ਤਾਂ ਖਾਇਆ। ਉਹਨਾਂ ਲੋਕਾਂ ਦੀ ਜ਼ਿੰਦਗੀ ਬਚਾਉਣੀ ਇਸ ਵੇਲੇ ਬਹੁਤ ਔਖੀ, ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਚੱਲਦੀ ਰਵੇ। ਤਾਂ ਬਾਕੀ ਜਿਹੜਾ ਮਸਲਾ ਉਹ ਤੁਹਾਨੂੰ ਪਤਾ ਹੀ ਹੈ, ਇਸ ਵੇਲੇ ਥੋੜਾ ਬਹੁਤਾ ਹੁਣ ਰਾਜਨੀਤੀ ਤੋਂ ਦੂਰ ਰਿਹਾ, ਪਰ ਹੌਲੀ ਹੌਲੀ ਹੁਣ ਇਹ ਰਾਜਨੀਤੀ ਦੇ ਨੇੜੇ ਆਏਗਾ ਜ਼ਰੂਰ। ਜੀ ਜੀ, ਇੱਕ ਮਿੰਟ ਜੀ ਪੁੱਛਿਆ ਜਾ ਰਿਹਾ ਆ ਵੀ ਜਿਹੜੇ ਆਪਾਂ ਜਿਹੜੀ ਪਹਿਲੀ ਖਬਰ ਕੀਤੀ ਆ ਵੀ ਪਾਸਪੋਰਟ ਰੱਦ ਆ, ਕਿ ਵਿਦੇਸ਼ੀ ਪਾਸਪੋਰਟ ਤਾਂ ਨਹੀਂ ਰੱਦ ਹੋ ਸਕਦਾ, ਕਿ ਉਹਨੂੰ ਜ਼ਬਤ ਕਰ ਸਕਦੇ ਆ, ਕਿ ਜਿਹੜਾ ਭਾਰਤੀ ਪਾਸਪੋਰਟ ਜਿੱਦਾਂ ਗ੍ਰੀਨ ਕਾਰਡ ਹੋਲਡਰਾਂ ਦਾ ਉਹਨਾਂ ਦਾ ਰੱਦ ਕਰਨ ਦੀ ਗੱਲ ਹੈ ਇਸ ਦੇ ਵਿੱਚ? ਨਹੀਂ ਦੇਖੋ, ਜਿਹੜਾ ਇੰਡੀਅਨ ਪਾਸਪੋਰਟ ਹੋਲਡਰ ਆ ਉਹਦਾ ਤੇ ਕਰ ਸਕਦੇ ਆ, ਉਹਦਾ ਤਾਂ ਪੱਕਾ ਹੀ ਆ, ਆਪਾਂ ਨੂੰ ਪਤਾ ਹੀ ਆ। ਪਰ ਜਿਹੜਾ ਕੋਈ ਇਸ ਤਰ੍ਹਾਂ ਦਾ ਵੀ ਆ, ਹੋ ਸਕਦਾ ਕੱਲ ਨੂੰ ਉਹਦੇ ਦੂਜੇ ਕੇਸ 'ਚ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਦੂਜੇ ਕੇਸ ਦਾ ਵੀ ਪ੍ਰਬੰਧ ਹੈਗਾ ਨਾ, ਕਿ ਜੇ ਕੋਈ ਬਿਮਾਰੀ ਆਪਦੀ ਲਪਕਾਉਂਦਾ ਤਾਂ ਉਸ ਬਿਮਾਰੀ ਦੇ ਨਾਲ ਸਮਾਜ ਨੂੰ ਨੁਕਸਾਨ ਹੁੰਦਾ। ਦੇਖੋ ਜੇ ਕਰਨ ਤੇ ਆਏ ਤਾਂ ਬਹੁਤ ਕੁਝ ਕਰ ਸਕਦੇ ਆ, ਤਾਂ ਮੁੜ ਕੇ ਕੀ ਹੈ ਕਿ ਕੱਖ ਵੀ ਨਾ ਹੋਵੇ। ਸੋਚੋ ਕੱਖ ਵੀ ਨਹੀਂ ਹੋਣਾ ਤੁਹਾਨੂੰ, ਮੰਨ ਲਓ ਕੱਖ ਵੀ ਨਹੀਂ ਹੁੰਦਾ, 4 ਸਾਲ ਇੱਥੇ ਤਰੀਕਾ ਹੀ ਪਾ ਦੇਣਾ, ਉਹ ਤਰੀਕਾ ਹੀ ਲੀਕਾਂ ਕਢਾ ਦਿੰਦੀ ਆ। ਬਿਲਕੁਲ। ਸੋ ਇਸ ਕਰਕੇ ਇਹਦੇ ਚ ਨਾਲੇ ਕੋਈ ਸਿਆਣਪ ਤੇ ਹੈ ਨਹੀਂ ਨਾ ਰਾਜ ਕਰਨਵੀਰ ਸਿੰਘ ਜੀ, ਕੀ ਸਿਆਣਪ ਹੈ, ਕੀ ਦਲੇਰੀ ਆ? ਮੰਨ ਲਓ ਜੇ ਤੁਸੀਂ ਆਏ ਹੋ ਬਿਲਕੁਲ ਤੰਦਰੁਸਤ ਹੋ, ਤੁਸੀਂ ਸਿਹਤਯਾਬ ਹੋ, ਤਾਂ ਕੀ ਫਰਕ ਪੈਂਦਾ? ਜਾਣਕਾਰੀ ਦੇਣ ਚ ਤਾਂ ਕੋਈ, ਇੱਧਰ ਵੀ ਆਪਾਂ ਕੈਨੇਡਾ ਅਮਰੀਕਾ ਚ ਵੀ ਤੇ ਜਾਣਕਾਰੀਆਂ ਦਿੰਦੇ ਆ ਨਾ ਆਪਣੀਆਂ ਸਾਰੀਆਂ ਡਿਪਾਰਟਮੈਂਟਾਂ ਨੂੰ। ਤਾਂ ਚੋਰੀ ਜਿਹੜੇ ਕੋਈ ਕਰਦਾ ਤਾਂ ਫਿਰ ਉਹ ਕਿਸ ਤਰ੍ਹਾਂ ਰਹਿੰਦਾ ਉਹ ਵੀ ਤੁਹਾਨੂੰ ਪਤਾ ਹੀ ਹੈ, ਤੇ ਜਦ ਉਹ ਫੜਿਆ ਜਾਂਦਾ ਉਹਦੇ ਨਾਲ ਫਿਰ ਕੀ ਹੁੰਦਾ ਉਹ ਵੀ ਸਭ ਨੂੰ ਪਤਾ ਹੀ ਆ। ਤਾਂ ਕਹਿਣ ਦਾ ਮਤਲਬ ਕਿ ਡਰਨ ਦੀ ਜ਼ਰੂਰਤ ਵੀ ਕੀ ਆ? ਹੁਣ ਇਹ ਤਾਂ ਭਾਵੇਂ ਡਰਾਵੇ ਮਾਰਦੇ ਆ ਬਾਈ ਲਾਅ। ਹੁਣ ਜਿਸ ਤਰ੍ਹਾਂ ਉਹ ਮੈਂ ਇੱਕ ਕਮੈਂਟ ਪੜ੍ਹਦਾ ਪਿਆ ਸੀਗਾ ਕਿ ਬਾਈ ਲਾਅ ਹੋ ਸਕਦਾ ਕੋਈ ਰੱਦ ਨਾ ਕਰ ਸਕਦੇ ਹੋਣ, ਕਰੂੰਗੇ ਜੀ ਜੀ। ਹਾਂ ਬਿਲਕੁਲ, ਉਹ 4 ਸਾਲ 3 ਸਾਲ ਤੁਹਾਡੀਆਂ ਇੱਥੇ ਲਕੀਰਾਂ ਕਢਾ ਦੇਣ, ਉਹਦਾ ਫਾਇਦਾ ਕੀ ਹੈ? ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਵੀ ਜਿਹੜਾ ਹੁਣ ਜਿਸ ਨੂੰ ਸਰਕਾਰੀ ਗਾਇਕ ਵੀ ਆਖਿਆ ਜਾ ਰਿਹਾ ਹੈ, ਸਿੱਧੂ ਮੂਸੇਵਾਲੇ ਦੇ ਖਿਲਾਫ ਪਿੰਡ ਪਠਲਾਵਾ ਵਾਲਿਆਂ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ। ਬਿਲਕੁਲ, ਮੈਨੂੰ ਤੇ ਲੱਗਦਾ ਕਿ ਸਿੱਧੂ ਸੁਖਬੀਰ ਸਿੰਘ ਬਾਦਲ ਨੂੰ ਪਿੱਛੇ ਛੱਡੂਗਾ ਸੁਰਖੀਆਂ ਦੇ ਮਾਮਲੇ 'ਚ। ਇੰਨੀਆਂ ਸੁਰਖੀਆਂ ਇੰਨੇ ਵਿਵਾਦ ਸੁਖਬੀਰ ਸਿੰਘ ਬਾਦਲ ਦੇ ਵੀ ਚਰਚੇ ਨਹੀਂ ਹੋਣੇ ਨੇ ਜਿੰਨੇ ਇਹਦੇ ਆ। ਤਾਂ ਖੈਰ ਮੈਂ ਸਮਝਦਾ ਕਿ ਸਿੱਧੂ ਨੇ ਕੋਈ ਇਹ ਕੰਮ ਹੈ ਜਿਹੜਾ ਸਿਆਣਪ ਵਾਲਾ ਨਹੀਂ ਕੀਤਾ। ਕਿਉਂਕਿ ਦੇਖੋ ਫੈਕਟਸ ਹੁੰਦੇ ਆ ਨਾ ਜਿਹੜੇ, ਉਹ ਤੁਹਾਨੂੰ ਪਹਿਲਾਂ ਪੜਚੋਲਣੇ ਚਾਹੀਦੇ ਆ। ਤੁਸੀਂ ਦੇਖੋ ਪੰਜਾਬ ਦੇ ਵਿੱਚ ਵਿਚਰਨਾ ਸੀਗਾ, ਆਪਾਂ ਨੂੰ ਵੀ ਪਤਾ ਕਿ ਕੀ ਮਾਮਲਾ ਸੀਗਾ, ਸਿੱਧੂ ਦੇ ਖਿਲਾਫ ਮਾਮਲਾ ਦਰਜ ਹੋ ਚੁੱਕਾ ਸੀਗਾ, ਸਿਕੰਜਾ ਕੱਸਦਾ ਜਾ ਰਿਹਾ ਸੀਗਾ। ਜਦੋਂ ਇਹੋ ਜਿਹਾ ਮਾਹੌਲ ਬਣਦਾ ਫਿਰ ਤੁਹਾਨੂੰ ਪਤਾ ਹੀ ਆ, ਆਪਾਂ ਪਿਛਲੀ ਸਰਕਾਰ 'ਚ ਵੀ ਵੇਖਿਆ ਕਿ ਇੱਕ ਵੇਲੇ ਜਦੋਂ ਨਸ਼ਾ ਬਹੁਤ ਜ਼ਿਆਦਾ ਸੀਗਾ ਚਰਮ ਤੇ, ਨਸ਼ਾ ਹੁਣ ਵੀ ਹੈ, ਐਸੀ ਗੱਲ ਨਹੀਂ ਹੈ, ਆਪਾਂ ਹੁਣ ਵਾਲੀ ਸਰਕਾਰ ਨੂੰ ਬਰੀ ਨਹੀਂ ਕਰ ਸਕਦੇ। ਤਾਂ ਜਦ ਸਾਰਾ ਪੰਜਾਬ ਪਿੱਟਦਾ ਪਿਆ ਸੀ ਤਾਂ ਕੁਛ ਸਾਡੇ ਗਾਇਕ, ਕੁਛ ਖਿਡਾਰੀ ਸਾਡੇ ਕਿਵੇਂ ਸਾਹਮਣੇ ਆਏ ਸੀ ਸਰਕਾਰ ਨੂੰ ਡਿਫੈਂਡ ਕਰਨ, ਕਿਵੇਂ ਸਾਹਮਣੇ ਆ ਗਏ ਸੀਗੇ। ਤਾਂ ਉਹ ਆਪਾਂ ਨੂੰ ਪਤਾ ਕਿ ਉਹ ਦੇਖੋ ਕੁਛ ਜਿਹੜੇ ਆ ਉਹ ਮੁਲਾਜ਼ਮਤ ਕਰਦੇ ਸੀਗੇ, ਕੁਛ ਜਿਹੜੇ ਸੀਗੇ ਉਹ ਇਹਨਾਂ ਦੇ ਨਾਲ ਜੁੜੇ ਹੋਏ ਸੀਗੇ, ਤਾਂ ਉਹਨਾਂ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਹੁੰਦਾ। ਤਾਂ ਗਾਇਕਾਂ ਨੇ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਕਮਾਈ ਕਰਨੀ, ਸਟੇਟ ਦੇ ਵਿੱਚ ਰਹਿਣਾ, ਸਟੇਟ ਦੇ ਨਾਲ ਨਹੀਂ ਵਿਗਾੜ ਸਕਦੇ। ਤਾਂ ਇਹ ਸਾਫ਼ ਹੋ ਗਿਆ ਕਿ ਸਿੱਧੂ ਨੇ ਸਰਕਾਰ ਨੂੰ ਖੁਸ਼ ਕਰਨ ਵਾਸਤੇ ਝੱਟ-ਫੱਟ ਉਹ ਗਾਣਾ ਗਾ ਦਿੱਤਾ, ਗਾਣਾ ਬਣਾ ਦਿੱਤਾ। ਉਸ ਤੋਂ ਬਾਅਦ ਰੌਲਾ ਪੈ ਗਿਆ। ਹੁਣ ਉਹਨੂੰ ਫੈਕਟ ਪਤਾ ਨਹੀਂ, ਦੱਸਿਆ ਨਹੀਂ ਗਿਆ, ਜਾਂ ਉਸ ਬੰਦੇ ਨੇ ਖੋਜ ਨਹੀਂ ਕੀਤੀ, ਜਾਂ ਫਿਰ ਅੰਨ੍ਹੇਵਾਹ ਚੱਲ ਪਿਆ। ਕਿਉਂਕਿ ਫੈਕਟ ਤੇ ਅਸਲ ਦੇ ਵਿੱਚ ਹੁਣ ਨਿਕਲ ਕੇ ਆ ਰਹੇ ਆ ਨਾ। ਆਪਾਂ ਤੇ ਵੈਸੇ ਪਿਛਲੇ ਹਫ਼ਤੇ ਤੋਂ ਛੱਡੋ 8-10 ਦਿਨ ਤੋਂ ਹੀ ਦੱਸਦੇ ਪਏ ਲਗਾਤਾਰ ਕਿ ਹਾਂ ਭਾਈ ਬਲਦੇਵ ਸਿੰਘ ਨੂੰ ਗੁਨਾਹਗਾਰ ਗਰਦਾਨ ਦਿੱਤਾ ਗਿਆ, ਬਣਾ ਦਿੱਤਾ ਗਿਆ। ਉਹ ਗੁਨਾਹਗਾਰ ਨਹੀਂ ਸੀਗਾ, ਕਿਉਂਕਿ ਉਹ ਕੋਈ ਡੌਂਕੀ ਲਾ ਕੇ ਤੇ ਵੜਿਆ ਨਹੀਂ ਇੱਥੇ। ਦੂਜੀ ਚੀਜ਼ ਇਹ ਆ ਕਿ ਖੁਦ ਹਸਪਤਾਲ ਦੇ ਵਿੱਚ ਗਿਆ। ਤੀਜੀ ਚੀਜ਼ ਇਹ ਆ ਕਿ ਉਹਦਾ ਦਿਲ ਦਾ ਦੌਰਾ ਪੈਣ ਨਾਲ ਮੌਤ ਹੁੰਦੀ ਹੈ, ਇੰਤਕਾਲ ਹੁੰਦਾ ਹੈ। ਉਸ ਤੋਂ ਬਾਅਦ ਪਤਾ ਲੱਗਦਾ ਕਿ ਕਰੋਨਾ ਪੋਜ਼ਿਟਿਵ ਆ। ਪਹਿਲਾਂ ਤੇ ਪਤਾ ਹੀ ਨਹੀਂ, ਨਾ ਡਾਕਟਰਾਂ ਨੂੰ ਪਤਾ, ਨਾ ਘਰਦਿਆਂ ਨੂੰ ਪਤਾ। ਤਾਂ ਇੱਕ ਤਥਾ ਕਥਿਤ ਆਡੀਓ ਨੇ ਜਿਹੜਾ ਸਿਆਪਾ ਪਾ ਦਿੱਤਾ। ਤਾਂ ਹੁਣ ਸਾਰਾ ਪਿੰਡ ਦੁਖੀ ਆ। ਉਹਨਾਂ ਨੇ ਜੋ ਚਿੱਠੀ ਲਿਖੀ ਹੈ, ਜੇ ਉਹਦਾ ਤੁਸੀਂ ਮਜ਼ਮੂਨ ਪੜ੍ਹੋਗੇ, ਬਹੁਤ ਦੁਖੀ ਹਿਰਦੇ ਨਾਲ ਲਿਖੀ ਆ ਕਿ ਸਾਡਾ ਤਾਂ ਇਹਨਾਂ ਨੇ ਗੁੱਡਾ ਬੰਨ ਦਿੱਤਾ, ਸਾਡਾ ਤਾਂ ਗੁੱਡਾ ਬੰਨ ਕੇ ਰੱਖ ਦਿੱਤਾ। ਔਰ ਖੁਦ ਸਿੱਧੂ ਤੇ ਆਪਦੇ ਤੇ ਮਾਮਲਾ ਦਰਜ ਹੋਇਆ। ਸੋ ਮੇਰੇ ਖਿਆਲ ਦੇ ਨਾਲ ਉਸ ਪਿੰਡ ਦੀਆਂ ਭਾਵਨਾਵਾਂ ਦਾ ਖਿਆਲ ਰੱਖਣਾ ਚਾਹੀਦਾ। ਸਰਕਾਰ ਨੂੰ ਆਪਣੇ ਪੱਧਰ ਤੇ, ਇੱਕ ਤੇ ਚਲੋ ਇਹ ਜਿਹੜਾ ਗਾਣਾ ਹੈ ਉਹਨੂੰ ਠੀਕ ਹੈ, ਹਟਾਉਣਾ ਜਾਂ ਨਹੀਂ ਹਟਾਉਣਾ ਇਹਨਾਂ ਦਾ ਫੈਸਲਾ, ਪਰ ਪਿੰਡ ਦੀ ਮੰਨ ਕੇ ਘੱਟੋ ਘੱਟ ਸਪਸ਼ਟੀਕਰਨ ਤੇ ਦੇਣਾ ਚਾਹੀਦਾ ਨਾ ਕਿ ਤੁਸੀਂ ਉਸ ਡਾਕਟਰ ਨੂੰ ਕਦੋਂ ਪੁੱਛੋਗੇ ਜਿਸ ਡਾਕਟਰ ਦੇ ਕੋਲ ਬਲਦੇਵ ਸਿੰਘ ਜਾ ਕੇ ਆਪਣੀ ਸਮੱਸਿਆ ਦੱਸਦਾ ਕਿ ਮੈਨੂੰ ਆਹ ਸਮੱਸਿਆ। ਉਹ ਡਾਕਟਰ ਕਿੱਥੇ ਆ? ਉਹ ਕੌਣ ਸੀਗਾ ਜਿਹਨੇ ਇਹ ਨਹੀਂ ਸਮਝਿਆ ਕਿ ਬੰਦਾ ਇਟਲੀ ਤੋਂ ਆਇਆ, ਇਹਦੀ ਟਰੈਵਲ ਹਿਸਟਰੀ ਇਹ ਆ। ਜੇ ਉਹਨੇ ਨਹੀਂ ਦੱਸੀ ਹੋਏਗੀ ਤੇ ਪੁੱਛਣਾ ਉਹਦਾ ਫਰਜ਼ ਬਣਦਾ ਸੀਗਾ।
ਪਤਾ ਕਰਨਾ ਉਹਦਾ ਫਰਜ਼ ਬਣਦਾ ਸੀਗਾ। ਪਹਿਲੀ ਗੱਲ, ਜੇ ਬਲਦੇਵ ਸਿੰਘ ਉੱਥੇ ਚਲਾ ਗਿਆ ਸੀ, ਮੈਨੂੰ ਨਹੀਂ ਲੱਗਦਾ ਉਹਨੇ ਨਾ ਦੱਸਿਆ ਹੋਊਗਾ ਕਿ ਮੈਂ ਇਟਲੀ ਤੋਂ ਆਇਆ। ਤਾਂ ਉਸ ਟਾਈਮ ਤੱਕ ਇਟਲੀ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਕਿ ਇੱਕ ਤਰ੍ਹਾਂ ਨਾਲ ਐਪੀਸੈਂਟਰ ਬਣ ਚੁੱਕਾ ਸੀਗਾ ਕਰੋਨਾ ਦਾ। ਤਾਂ ਉਹ ਡਾਕਟਰ ਕੌਣ ਹੈ, ਉਹ ਪੁੱਛਣ ਦੀ ਥਾਂ ਤੇ, ਸਪਸ਼ਟੀਕਰਨ ਦੇਣ ਦੀ ਥਾਂ ਤੇ ਸਰਕਾਰ ਦੂਸਰੇ ਪੋਚੇ ਮਾਰ ਰਹੀ ਹੈ, ਜਿਹੜਾ ਕਿ ਮੇਰੇ ਖਿਆਲ ਦੇ ਨਾਲ ਬਹੁਤ ਗਲਤ ਹੈ ਕਿ ਇੱਕ ਪਿੰਡ ਵਾਸਤੇ ਇਹਨਾਂ ਨੇ ਇੱਕ ਸਮੱਸਿਆ ਖੜੀ ਕਰ ਦਿੱਤੀ ਆ। ਤੁਸੀਂ, ਮੈਂ ਜਿਵੇਂ ਅੱਗੇ ਗੱਲ ਕਹੀ ਆ ਕਿ ਸੋਚ ਕੇ ਵੇਖੋ ਕਿ ਕਰੋਨਾ ਆ ਕੇ ਚਲਾ ਜਾਏਗਾ, ਉਸ ਤੋਂ ਬਾਅਦ ਜੋ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਮੈਂ ਕਹੂੰਗਾ ਕਿ ਦਵੰਦ ਬਣ ਜਾਏਗਾ, ਪੈਦਾ ਹੋ ਜਾਏਗਾ, ਉਹ ਕਿਸ ਤਰ੍ਹਾਂ ਦਾ ਹੋਏਗਾ ਕਿ ਤੁਸੀਂ ਦੇਖੋ, ਮੰਨ ਲਓ, ਮੈਂ ਇੱਕ ਛੋਟੀ ਜਿਹੀ ਉਦਾਹਰਨ ਦੇ ਕੇ ਗੱਲ ਖਤਮ ਕਰ ਦੇਣਾ। ਅੱਜ ਸਾਡੇ ਨਾਲ ਇੱਥੇ ਕੋਈ ਪੂਰਬੀਆ ਕੰਮ ਕਰਦਾ ਹੈ, ਅਸੀਂ ਪੰਜਾਬ ਵਾਲੇ ਚਲੋ ਬਿਮਾਰੀ ਨੂੰ ਕੰਟਰੋਲ ਕਰ ਲੈਂਦੇ ਹਾਂ, ਉਹ ਪੂਰਬੀਆ ਮਹੀਨੇ ਬਾਅਦ ਆ ਜਾਵੇ ਤੇ ਜਦ ਤੱਕ ਉਹਦੀ ਸਟੇਟ ਦੇ ਵਿੱਚ ਬਹੁਤ ਜ਼ਿਆਦਾ ਸਪਰੈਡ ਕਰ ਚੁੱਕਾ ਹੋਵੇ, ਕੀ ਅਸੀਂ ਪੂਰਬੀਏ ਨੂੰ ਛੇਤੀ ਕਿਤੇ ਕੰਮ ਦੇ ਦਿਆਂਗੇ? ਤਾਂ ਇੱਥੇ ਹੋਣਾ ਇਹੀ ਆ ਕਿ ਭਾਵੇਂ ਉਹ ਤੰਦਰੁਸਤ ਹੋਵੇ, ਬਹੁਤ ਲੋਕਾਂ ਨੂੰ ਕੰਮ ਤੋਂ ਹੱਥ ਧੋਣੇ ਪੈ ਜਾਣੇ ਆ। ਔਰ ਇਸ ਤਰ੍ਹਾਂ ਦੇ ਜਿਹੜੇ ਮਾਮਲੇ ਮੀਡੀਆ ਨੇ ਗਲਤ ਤਰੀਕੇ ਨਾਲ ਪੇਸ਼ ਕਰਕੇ, ਕੁਝ ਲੋਕਾਂ ਨੇ ਗਲਤ ਤਰੀਕੇ ਨਾਲ ਪੇਸ਼ ਕਰਕੇ ਇਸ ਤਰ੍ਹਾਂ ਦੇ ਬਣਾ ਦਿੱਤੇ ਆ ਕਿ ਉਹ ਪਿੰਡ ਪੱਧਰ ਤੇ ਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਡਿਸਕ੍ਰਿਮੀਨੇਟ ਹੋਣਗੇ। ਕਿਉਂਕਿ ਇੱਕ ਪਿੰਡ ਵਾਲਾ ਜੇ ਦੂਜੇ ਪਿੰਡ 'ਚ ਜਾਊਗਾ ਤਾਂ ਹੋ ਸਕਦਾ ਉਹਨੂੰ ਕਹਿਣ ਕਿ ਤੂੰ ਸਾਡੇ ਪਿੰਡ ਨਾ ਆ ਜਾਈਂ। ਜੀ ਬਿਲਕੁਲ। ਇਹਦੇ ਨਾਲ ਜਿਹੜੇ ਪੰਜਾਬ ਵਾਸੀ ਤੇ NRIਆਂ ਦੇ ਵਿਚਕਾਰ ਵੀ ਇੱਕ ਕੰਧ ਜਿਹੜੀ ਆ ਉਹ ਸਾਰੀ ਗਈ ਆ। ਇਹ ਕਿਤੇ ਨਾ ਕਿਤੇ ਇਸ ਦਾ ਨੁਕਸਾਨ ਦੋਨੋਂ ਹੀ ਪਾਸੇ ਰਿਸ਼ਤਿਆਂ ਦੇ ਵਿੱਚ, ਦਰਾਰਾਂ ਦੇ ਵਿੱਚ ਨਜ਼ਰ ਆਵੇਗਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਇੱਕ ਅਖਬਾਰ ਦਾ ਦਾਵਾ ਆ ਪੰਜਾਬ ਕੋਲ ਵਾਧੂ ਪਿਆ ਆ ਵਿਪਤਾ ਦਾ ਫੰਡ, ਇਹ ਕੱਢਦੇ ਕਿਉਂ ਨਹੀਂ ਭਾਈ? ਹੁਣ ਪਤਾ ਨਹੀਂ ਇਹ ਤੋਂ ਵੱਡੀ ਵਿਪਤਾ ਹੋਰ ਕਿਹੜੀ ਆਉਣੀ ਆ, ਉਹਨੂੰ ਉਡੀਕਦੇ ਹੋਣੇ ਆ। ਇਹ ਤੋਂ ਵੱਡੀ ਹੋਰ ਕੋਈ ਵਿਪਤਾ ਆ ਜਾਵੇ ਉਦੋਂ ਪੈਸਾ ਜਿਹੜਾ ਵਰਤਾਂਗੇ। ਤਾਂ ਇਸ ਅਖਬਾਰ ਨੇ ਜੋ ਦਾਵਾ ਕੀਤਾ ਉਹ ਤੇ ਅੱਖਾਂ ਖੋਲਣ ਵਾਲਾ, ਕਿ ਇਹ ਤੇ ਲੋਕਾਂ ਨੂੰ ਕਹਿੰਦੇ ਕਿ ਸਾਡੇ ਫੰਡ ਦਿਓ ਜੀ, ਸਾਡੇ ਖਜ਼ਾਨੇ 'ਚ, ਸਾਡੇ ਕੋਸ਼ ਦੇ ਵਿੱਚ ਪਾਓ, ਤੇ ਇਹਨਾਂ ਦੇ ਕੋਲ ਤੇ ਦੱਸਦੇ ਆ ਕਿ ਰਾਜ ਆਫਤ ਪ੍ਰਬੰਧਨ ਫੰਡ ਹੈ ਜਿਹੜਾ ਉਹ 6300 ਕਰੋੜ ਦਾ ਪਿਆ। ਔਰ ਕਮਾਲ ਦਾ ਉਹਨਾਂ ਨੇ ਤੱਥ ਇਹ ਦਿੱਤਾ ਆਪਣੀ ਸਟੋਰੀ ਦੇ ਵਿੱਚ, ਅਸ਼ਵਨੀ ਚਾਵਲਾ ਬਹੁਤ ਵੱਡੇ ਜਰਨਲਿਸਟ ਹੈ, ਉਹਨਾਂ ਨੇ ਇਹ ਤੱਥ ਦਿੱਤਾ ਕਿ ਹੁਣ ਤੱਕ ਕਿਸੇ ਵੀ DC ਨੇ ਇੱਕ ਵੀ ਪੈਸਾ ਨਹੀਂ ਮੰਗਿਆ। ਮਤਲਬ ਕਿ ਆਫਤ ਤੇ ਆ ਚੁੱਕੀ ਆ ਔਰ ਪਤਾ ਨਹੀਂ ਇਹਨਾਂ ਨੇ ਡਿਕਲੇਅਰ ਕਦੋਂ ਕਰਨੀ ਆ, ਤਾਂ ਉਹਦੇ ਤਹਿਤ ਇੱਕ ਵੀ DC ਨੇ ਪੈਸਾ ਨਹੀਂ ਮੰਗਿਆ ਤੇ ਦੂਸਰਿਆਂ ਤੋਂ ਪੈਸੇ ਮੰਗਣ ਡਏ ਆ ਕਿ ਹਾਂ ਭਾਈ ਤੁਸੀਂ ਸਾਡੇ ਰਾਹਤ ਕੋਸ਼ ਦੇ ਵਿੱਚ ਦਿਓ। ਚਲੋ ਦੇਣੇ ਚਾਹੀਦੇ ਆ, ਬਹੁਤ ਸਾਰੇ ਲੋਕ ਦੇ ਵੀ ਰਹੇ ਆ, ਬਹੁਤ ਸਾਰੇ ਲੋਕ ਦੇਣਗੇ ਵੀ, ਪਰ ਇੰਨਾ ਫੰਡ ਰੱਖ ਕੇ ਕਰਨਾ ਕੀ ਆ? ਇਹ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਕਿ ਜਦੋਂ ਤੁਹਾਡੇ ਕੋਲ ਦਿੱਤਾ ਵਾਸਤੇ ਇਹ ਫੰਡ ਪਿਆ ਤਾਂ ਬਿਪਤਾ ਇਹ ਤੋਂ ਵੱਡੀ ਹੋਰ ਕੀ ਆਊਗੀ ਕਿ ਬਹੁਤ ਸਾਰੇ ਟੱਬਰ ਜਿਹੜੇ ਉਹ ਵਿਲਕਦੇ ਪਏ ਆ, ਉਹ ਰੋਂਦੇ ਪਏ ਆ, ਕੁਰਲਾਉਂਦੇ ਪਏ ਆ ਕਿ ਭਾਈ ਸਾਨੂੰ ਰਾਸ਼ਨ ਨਹੀਂ ਮਿਲ ਰਿਹਾ, ਅਸੀਂ ਬਹੁਤ ਜ਼ਿਆਦਾ ਜਿਹੜੇ ਆ ਉਹ ਦੁਖੀ ਹੋਏ ਪਏ ਆ, ਮਿਡਲ ਕਲਾਸ ਹੈ ਜਿਹੜਾ ਉਹ ਪਿੱਟਦਾ ਪਿਆ। ਸੋ ਕਹਿਣ ਦਾ ਭਾਵ ਇਹ ਹੋਇਆ ਕਿ ਜੇ ਤੁਸੀਂ ਇਸ ਵੇਲੇ ਇਹ ਪੈਸਾ ਨਹੀਂ ਵਰਤੋਗੇ ਤਾਂ ਕਦੋਂ ਵਰਤੋਗੇ? ਇਹ ਫਿਰ ਤੁਸੀਂ ਦੱਸ ਦਿਓ, ਟਾਈਮ ਦੱਸ ਦਿਓ, ਉਸ ਟਾਈਮ ਨੂੰ ਲੋਕ ਉਡੀਕ ਲੈਣ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।